ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁਖ। ਗੁਰ ਵਣ ਤ੍ਰਿਣ ਹਰਿਆ ਕੀਤਿਆ, ਨਾਨਕ ਕਿਆ ਮਨੁਖ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪੰਜਵਾ। ਸ਼ਾਂਤ ਘਰ ਪਹਿਲਾ।
ਆਨੰਦ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ ਹਰ ਰਸ ਮੀਠਾ ਮਨ ਮਹਿ ਬੂਠਾ ਸਤਿਗੁਰ ਤੂਠਾ ਸਹਿਜ ਭਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਪੰਚ ਦੁਸ਼ਟ ਓਏ ਭਾਗ ਗਿਆ ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਵਸੀਠਾ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ ਆਨੰਦ ਆਨੰਦ ਕਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ੍ਹਾਂ ਤੇ ਗਰੀਬ ਨਵਾਜ਼ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇੜੇ ਤੋਂ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਨਿਤ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਸ਼ਬਦ ਦੀ ਵਿਚਾਰ ਦੀ ਮਹਾਨਤਾ ਹੈ। ਹਜੂਰ ਨੇ ਗੁਰਬਾਣੀ ਅੰਦਰ ਬਚਨ ਉਚਾਰਨ ਕੀਤੇ ਹਨ। ਜਦੋਂ ਤੱਕ ਇਹ ਮਨੁੱਖ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਉਦੋਂ ਤੱਕ ਮੁਕਤੀ ਦੀ ਪ੍ਰਾਪਤੀ ਨਹੀਂ ਕਦਾਚਿਤ ਵੀ ਜੀਵਨ ਹੋ ਸਕਦੀ। ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਜੀ ਦੀ ਦੀਦਾਰ ਕਰਨੇ ਦਾ ਵੀ ਬੜਾ ਵੱਡਾ ਮਹਾਤਮ ਹੈ। ਪਰ ਨਾਲ ਨਾਲ ਜੇ ਮਹਾਰਾਜ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਾ ਚਾਹੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਦਾ ਹੈ ਜੀਵਨ ਦੇ ਅੰਦਰ ਹੋਰ ਵੀ ਕਈ ਗੁਣਾ ਵੱਧ ਆਨੰਦ ਪ੍ਰਾਪਤ ਹੁੰਦਾ ਹੈ। ਕਿਉਂਕਿ ਗੁਰਬਾਣੀ ਪੜ੍ਹਦਿਆਂ ਚਾਹੇ ਸੁਣਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਚਾਹੇ ਸਰਵਣ ਕਰਦਿਆਂ ਹੋਇਆ ਅਰਥਾਂ ਦੀ ਪੂਰੀ ਤਰ੍ਹਾਂ ਸਮਝ ਨਹੀਂ ਪੈਂਦੀ ਕਿ ਮਹਾਰਾਜ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕਰ ਰਹੇ ਹਨ। ਪਰ ਜਦੋਂ ਗੁਰੂ ਸ਼ਬਦ ਦੀ ਵਿਚਾਰ ਹੁੰਦੀ ਹੈ ਸਾਧ ਸੰਗਤ ਦੇ ਜਿਹੜੇ ਮਹਿੰਗੇ ਅਰਥ ਹੁੰਦੇ ਆ ਨਾ ਕਠਿਨ ਸ਼ਬਦਾਂ ਦੇ ਜਿਹੜੇ ਅਰਥ ਹੁੰਦੇ ਉਹ ਵੀ ਫਿਰ ਸਮਝ ਪੈ ਜਾਂਦੀ ਹੈ ਕਿ ਇਹਨਾਂ ਸ਼ਬਦਾਂ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਆ ਹੈ। ਇਸ ਲਈ ਐਸੀ ਮਹਾਨ ਤੇ ਉੱਤਮ ਗਰੀਬ ਨਵਾਜ਼ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਦੀ ਦਾਤ ਹੈ। ਆਓ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ
ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬੱਤ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪ੍ਰਾਪਤ ਕਰੀਦਾ ਹੈ। ਰਾਗ ਆਸਾ ਮਹੱਲਾ ਪੰਜਵਾ। ਸ਼ਾਂਤ ਘਰ ਪਹਿਲਾ। ਜਿਵੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਨਾ ਸੰਤਾਂ ਦੇ ਅੰਦਰ ਪਵਿੱਤਰ ਬਾਣੀ, ਔਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਜੋ ਪਿਛਲੇ ਸ਼ਬਦਾਂ ਦੇ ਅੰਦਰ ਅਸੀਂ ਵਿਚਾਰ ਕੀਤੀ ਸੀ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਏ RAM। ਇੱਕ ਸ਼ਬਦ ਨੂੰ ਬਾਰ-ਬਾਰ ਦੁਹਰਾ ਕੇ ਉਚਾਰਨ ਕਰਨਾ, ਉਹਨੂੰ ਕਿਸ ਨੇ ਸਾਧ ਸੰਗਤ ਜੀ ਵੀਪਸਾ ਅਲੰਕਾਰ। ਵੀਪਸਾ ਅਲੰਕਾਰ ਉਹਨੂੰ ਕਹਿੰਦੇ ਦੁਬਾਰਾ ਕਿਸੇ ਚੀਜ਼ ਨੂੰ ਦੁਹਰਾਉਣਾ, ਇੱਕ ਗੱਲ ਨੂੰ ਦੁਬਾਰਾ ਦੁਹਰਾਉਣਾ, ਦੁਬਾਰਾ ਉਸ ਨੂੰ ਰਿਪੀਟ ਕਰਨਾ, ਉਹਨੂੰ ਵੀਪਸਾ ਅਲੰਕਾਰ ਕਿਹਾ ਜਾਂਦਾ ਹੈ। ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤੇ ਹੈ, ਇਸੇ ਤਰ੍ਹਾਂ ਸੰਤ ਜਾਤੀ ਦੇ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਕਥਨ ਕਰ ਰਹੇ ਹਨ। ਆਸਾ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹਿਲੇ ਘਰ ਸੁਰ ਤਾਲ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 452 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਆਨੰਦ ਆਨੰਦ ਕਣਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ, ਜਿਨ੍ਹਾਂ ਨੇ ਆਨੰਦ ਸਰੂਪ ਪਰਮੇਸ਼ਰ ਦਾ ਸਰੂਪ ਪ੍ਰਾਪਤ ਕਰ ਲਿਆ, ਤਿਨਾਂ ਦੇ ਹਿਰਦੇ ਅੰਦਰ ਕਣਾ ਆਨੰਦ ਪ੍ਰਾਪਤ ਹੋਇਆ ਹੈ। ਸੰਸਾਰ ਦੇ ਅੰਦਰ ਮਨੁੱਖ ਹਿਰਦੇ ਦੀ ਇਕਾਗਰਤਾ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਦਾ ਆਨੰਦ ਪਾਉਣ ਦੇ ਵਾਸਤੇ ਭਾਵੇਂ ਬਹੁਤ ਯਤਨ ਕਰਦਾ ਹੈ, ਆਪਣੀਆਂ ਮੱਤਾਂ ਮਤਾਂਤਰਾਂ ਅਨੁਸਾਰ ਸਿਆਣਪਾਂ ਦੁਆਰਾ ਚਤੁਰਾਈਆਂ ਦੁਆਰਾ ਵੀ ਬਹੁਤ ਯਤਨ ਕਰਦਾ ਹੈ, ਪਰ ਜਦੋਂ ਤੱਕ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ, ਉਦੋਂ ਤੱਕ ਵਾਹਿਗੁਰੂ ਦੇ ਸਰੂਪ ਦਾ ਆਨੰਦ ਕਦਾਚਿਤ ਵੀ ਨਹੀਂ ਪਾ ਸਕਦਾ। ਤੇ ਹਜ਼ੂਰ ਬਖਸ਼ਿਸ਼ ਕਰਦੇ ਹੈ, ਅਨੰਦੋ ਅਨੰਦ ਘਾਣਾ। ਪਰਮਾਤਮਾ ਦੇ ਸਰੂਪ ਦਾ ਆਨੰਦ ਕਿੰਨਾ ਕੁ ਹੈ? ਘਾਣਾ ਬਹੁਤ ਜ਼ਿਆਦਾ। ਇਹ ਕਹਿ ਲਈਏ ਕਿ ਕਹਿਣੇ ਕਥਨੇ ਤੋਂ ਬਾਹਰ ਹੈ, ਦੱਸਿਆ ਨਹੀਂ ਜਾ ਸਕਦਾ, ਨਾ ਕਲਮ ਦੇ ਨਾਲ ਨਾ ਰਸਨਾ ਦੁਆਰਾ ਬਿਆਨ ਕੀਤਾ ਜਾ ਸਕਦਾ। ਇੰਨਾ ਪਰਮਾਤਮਾ ਜੀ ਦੇ ਸਰੂਪ ਦਾ ਆਨੰਦ ਘਣਾ ਹੈ। ਮਹਾਰਾਜ ਸਤਿਗੁਰੂ ਜੀ ਦਾ ਗੁਰਬਾਣੀ ਅੰਦਰ ਮੁੱਖ ਵਾਕ ਹੈ, ਕਹਿੰਦੇ ਹਨ ਕਿ ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਸਵਾਦ ਪੁੱਛੀਏ ਤੇ ਉਹ ਦੱਸ ਸਕਦਾ ਹੈ? ਨਹੀਂ ਦੱਸ ਸਕਦਾ। ਹਾਂ, ਉਹਦੇ ਚਿਹਰੇ ਦੀ ਮੁਸਕਰਾਹਟ ਤੋਂ, ਉਹਦੇ ਚਿਹਰੇ ਨੂੰ ਦੇਖ ਕਰਕੇ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਇਸ ਨੂੰ ਛਕ ਕਰਕੇ ਬੜਾ ਆਨੰਦ ਆਇਆ, ਇਹਨੂੰ ਸਵਾਦ ਲੱਗਾ, ਚੰਗਾ ਲੱਗਾ, ਪਿਆਰਾ ਲੱਗਾ। ਤੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਉਹ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਕਹਿਣੇ ਕਥਨੇ ਤੋਂ ਬਾਹਰ ਹੈ। ਮਨੁੱਖ ਕਿਸ ਦੇ ਨਾਲ ਤੁਲਨਾ ਕਰਕੇ ਕਹੇਗਾ ਕਿ ਐਸਾ ਪਰਮਾਤਮਾ ਦੇ ਸਰੂਪ ਦਾ ਆਨੰਦ ਹੈ? ਕੋਈ ਉਸ ਜੈਸਾ ਹੋਵੇ ਤੇ ਤਾਂ ਹੀ ਕਥਨ ਕਰੇ ਨਾ। ਜਿੰਨੇ ਵੀ ਸੰਸਾਰ ਦੇ ਸੁੱਖ ਹਨ ਕੇਵਲ ਤੁਛ ਮਾਤਰ ਦੇ ਸਮੇਂ ਰਹਿਣ ਵਾਲੇ ਹੈ। ਜਿੰਨੇ ਵੀ ਸੰਸਾਰ ਦੇ ਮਾਇਕੀ ਸੁੱਖ ਹਨ, ਕੇਵਲ ਪਰਮਾਤਮਾ ਦੇ ਸਰੂਪ ਦਾ ਆਨੰਦ ਹੈ ਜੋ ਇੱਕ ਰਸ ਰਹਿਣ ਵਾਲਾ। ਪਰਮਾਤਮਾ ਨੇ ਦੋ ਪਹਿਲੂ ਬਣਾਏ ਹੈ ਸਾਧ ਸੰਗਤ ਜੀ, ਦੋ ਪੱਖ ਪਰਮਾਤਮਾ ਦੇ ਪੈਦਾ ਕੀਤੇ ਹੈ ਸੰਸਾਰ ਦੇ ਵਿੱਚ। ਦਿਨ ਹੈ ਤੇ ਰਾਤ ਹੈ, ਖੁਸ਼ੀ ਹੈ ਅਤੇ ਗਮੀ ਹੈ, ਦੁੱਖ ਹੈ ਸੁੱਖ ਹੈ, ਮਾਨ ਹੈ ਅਪਮਾਨ ਹੈ, ਉਸਤਤ ਹੈ ਨਿੰਦਾ ਹੈ। ਔਰ ਇਸੇ ਪ੍ਰਕਾਰ ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਪਰਮਾਤਮਾ ਦੇ ਪੈਦਾ ਕੀਤੇ ਹੈ। ਪਰ ਆਨੰਦ ਦੇ ਸਮਸਤ ਆਨੰਦ ਦੇ ਤੁਲ ਹੋਰ ਕੋਈ ਦੂਜਾ ਸ਼ਬਦ ਨਹੀਂ ਵਰਤਿਆ ਜਾਂਦਾ, ਕਿਉਂਕਿ ਆਨੰਦ ਇੱਕ ਰਸ ਰਹਿੰਦਾ, ਨਾ ਕਦੇ ਘਟਦਾ ਹੈ ਨਾ ਕਦੇ ਵੱਧਦਾ ਹੈ।
ਆਨੰਦ ਦੇ ਪਰਥਾਏ ਸ਼ਬਦ ਹੋਰ ਜ਼ਰੂਰ ਵਰਤੇ ਜਾਂਦੇ ਆ। ਆਨੰਦ ਨੂੰ ਰਹੱਸ ਵੀ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਹਜ਼ੂਰ ਨੇ ਉਚਾਰਨ ਕੀਤਾ, ਜਿਸ ਜੀਵ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਰਹੱਸ, ਵਾਹਿਗੁਰੂ ਦੇ ਸਰੂਪ ਦਾ ਆਨੰਦ ਮਿਲ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਕਦੇ ਘਟਦਾ ਵੱਧਦਾ ਨਹੀਂ, ਇਕਸਾਰ ਇੱਕ ਰਸ ਰਹਿੰਦਾ ਹੈ। ਔਰ ਇਹੋ ਹਜ਼ੂਰ ਬਖਸ਼ਿਸ਼ ਕਰਦੇ ਹੈ, ਅਨੰਦੋ ਅਨੰਦ ਘਣਾ। ਹੇ ਜੀਵ, ਆਨੰਦ ਸਰੂਪ ਪਰਮਾਤਮਾ ਦਾ ਸਰੂਪ ਪ੍ਰਾਪਤ ਕਰਕੇ ਔਰ ਆਨੰਦਾਂ ਦੇ ਵਿੱਚੋਂ ਘਣਾ ਜਿਹੜਾ ਪਰਮ ਪਰਮੇਸ਼ਰ ਦਾ ਆਨੰਦ ਹੈ, ਮੈਂ ਸੋ ਪ੍ਰਭ ਡੀਠਾ ਰਾਮ। ਉਸ ਪਿਆਰੇ ਪ੍ਰਭੂ ਨੂੰ ਦੇਖਣੇ ਕਰਕੇ ਆਨੰਦਾਂ ਦੇ ਵਿੱਚੋਂ ਘਣਾ ਤੇ ਪਰਮ ਆਨੰਦ ਪ੍ਰਾਪਤ ਕੀਤਾ ਜਦੋਂ ਵਾਹਿਗੁਰੂ ਦੇ ਦੀਦਾਰ ਕੀਤੇ ਹਨ। ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਪ੍ਰਾਪਤ ਹੋਣੇ ਕਰਕੇ ਪਰਮੇਸ਼ਰ ਨੂੰ ਦੇਖਿਆ। ਕਿਉਂਕਿ ਜਦੋਂ ਤੱਕ ਨੇਤਰਾਂ ਵਿੱਚ ਫੋਲੇ ਪਏ ਹੁੰਦੇ ਆ ਉਦੋਂ ਤੱਕ ਕੁਝ ਵੀ ਦਿਸਦਾ ਨਹੀਂ ਹੈ। ਜਦੋਂ ਤੱਕ ਅੱਖਾਂ ਵਿੱਚ ਫੋਲੇ ਪੈ ਜਾਂਦੇ ਆ ਨਾ, ਜਾਂ ਜਿਵੇਂ ਜਿਹਨੂੰ ਚਿੱਟਾ ਮੋਤੀਆ ਕਹਿ ਦਿੰਦੇ ਆ ਸਾਧ ਸੰਗਤ ਜੀ, ਉਦੋਂ ਤੱਕ ਸੰਸਾਰ ਦੇ ਅੰਦਰ ਕੁਝ ਦਿਖਦਾ ਨਹੀਂ ਹੈ। ਤੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਮਨ ਤੇ ਬੁੱਧ ਰੂਪੇ ਅੰਤਰੀਵ ਨੇਤਰ ਹੈ, ਜਿਨ੍ਹਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ, ਭਰਮ ਦੇ ਫੋਲੇ ਪੈਣੇ ਕਰਕੇ ਪਰਮਾਤਮਾ ਦਿਸਦਾ ਨਹੀਂ ਹੈ, ਵਾਹਿਗੁਰੂ ਦਾ ਸਰੂਪ ਨਹੀਂ ਨਜ਼ਰ ਆਉਂਦਾ। ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਬਦ ਦੀ ਵਿਚਾਰ ਕਰਕੇ ਵਿਚਾਰ ਰੂਪੀ ਨਿਗਾਹ ਪ੍ਰਾਪਤ ਹੋ ਜਾਵੇ, ਫਿਰ ਸਭ ਥਾਵਾਂ ਤੇ ਪਰਮਾਤਮਾ ਹੀ ਨਜ਼ਰ ਆਉਣ ਲੱਗ ਪੈਂਦਾ। ਫਿਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਪਰਮਾਤਮਾ ਤੋਂ ਬਿਨਾਂ ਕੁਝ ਦਿਸਦਾ ਨਹੀਂ ਹੈ। ਭਾਵੇਂ ਕੂਕਰ ਹੈ, ਕੁੱਤੇ ਦੇ ਵਿੱਚ ਵੀ ਪਰਮਾਤਮਾ ਨੂੰ, ਰੱਬ ਨੂੰ ਦੇਖਣਾ, ਵੱਡਾ ਦੇਵ ਦਾ ਰੂਪ ਧਾਰਨ ਕੀਤਾ ਤਾਂ ਵੀ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਵਿੱਚ ਦੇਖਣਾ ਕੀਤਾ। ਔਰ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਵਾਹਿਗੁਰੂ ਦੇ ਸਰੂਪ ਦੇ ਦੀਦਾਰ ਪ੍ਰਾਪਤ ਹੁੰਦੇ ਹਨ, ਆਨੰਦ ਕਹਿਣੇ ਕਥਨੇ ਤੋਂ ਬਾਹਰ ਉਹ ਜੀਵ ਦੇ ਹਿਰਦੇ ਅੰਦਰ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਮਿਲਨੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੈ ਪਰੀਠਾ, ਕਿ ਕਹਿੰਦੇ ਜਿਹੜੀ ਪਰੇ ਤੋਂ ਪਰੇ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਸਰੂਪ ਦੇ ਆਨੰਦ ਦੀ ਮਹਿਮਾ ਹੈ, ਉਹਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਕਿਹਦੇ ਨਾਲ ਤੁਲਨਾ ਕਰੇਗਾ, ਕਿਸ ਦੇ ਸਮਸਤ ਕਹਿ ਕੇ ਕਿਹਦੀ ਬਰਾਬਰਤਾ ਦੇ ਕਰਕੇ ਉਚਾਰਨ ਕਰੇਗਾ ਕਿ ਇਹਦੇ ਜੈਸਾ ਪਰਮਾਤਮਾ ਦੇ ਸਰੂਪ ਦਾ ਆਨੰਦ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਐਸਾ ਘਣਾ ਵਾਹਿਗੁਰੂ ਦੇ ਸਰੂਪ ਦਾ ਆਨੰਦ ਹੈ। ਚਾਖਿਆੜਾ ਚਾਖਿਆੜਾ, हे ਪਿਆਰੇ ਸਤਿਪੁਰਸ਼ੋ, ਮੈਂ ਚੱਖ ਲਿਆ ਹੈ, ਮੈਂ ਚੱਖ ਲੈਣਾ ਕੀਤਾ ਹੈ। ਮੈਂ ਹਰ ਰਸ ਮੀਠਾ ਰਾਮ। ਹਰੀ ਪਰਮਾਤਮਾ ਦੇ ਜਿਹੜਾ ਪਿਆਰ ਦਾ ਰਸ ਹੈ, ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਆਨੰਦ ਹੈ, ਵਾਹਿਗੁਰੂ ਦੇ ਸਰੂਪ ਦਾ ਜੋ ਰਹੱਸ ਹੈ, ਉਹ ਮੈਂ ਚੱਖ ਲਿਆ ਹੈ। ਦੁਨੀਆ ਦੇ ਪਦਾਰਥਾਂ ਦੇ ਰਸ, ਵਿਸ਼ੇ ਸੁੱਖਾਂ ਦੇ ਰਸ ਛੱਡ ਕਰਕੇ ਪਰਮਾਤਮਾ ਦੇ ਸਰੂਪ ਦੇ ਰਸ ਨੂੰ ਚੱਖਿਆ ਤੇ ਇੰਨਾ ਆਨੰਦ ਪ੍ਰਾਪਤ ਹੋਇਆ। ਜਿੰਨੇ ਵੀ ਸੰਸਾਰ ਦੇ ਰਸਦਾਇਕ ਪਦਾਰਥ ਹਨ, ਚਾਹੇ ਇੰਦਰੀਆਂ ਦੇ, ਵਿਸ਼ਿਆਂ ਦੇ, ਸੁੱਖਾਂ ਦੇ ਰਸ ਹੈ, ਸਾਰੇ ਫਿੱਕੇ ਲੱਗਣ ਲੱਗ ਪਏ ਨੇ। ਕਿਉਂਕਿ ਜਦੋਂ ਤੱਕ ਮਨੁੱਖ ਸੰਸਾਰ ਦੇ ਪਦਾਰਥਾਂ ਦੇ ਰਸਾਂ ਨੂੰ ਚੱਖਦਾ ਰਹਿੰਦਾ, ਭਾਵੇਂ ਵਿਸ਼ੇ ਸੁੱਖਾਂ ਦੇ ਰਸ ਜ਼ਿੰਦਗੀ ਭਰ ਚੱਖਦਾ ਰਹਿੰਦਾ, ਪਰ ਕਦੇ ਮਨ ਨਹੀਂ ਤ੍ਰਿਪਤ ਹੁੰਦਾ। ਜੇ ਪਰਮਾਤਮਾ ਦਾ ਪਰਮ ਰਸ ਚੱਖ ਲੈਂਦਾ, ਫਿਰ ਸੰਸਾਰ ਦੇ ਸੁੱਖਾਂ ਤੋਂ, ਪਦਾਰਥਾਂ ਤੋਂ, ਵਿਸ਼ੇ ਸੁੱਖਾਂ ਤੋਂ ਸਾਰਿਆਂ ਦੇ ਵੱਲੋਂ ਤ੍ਰਿਪਤੀ ਹੋ ਜਾਂਦੀ ਹੈ, ਮਨ ਰੱਜ ਜਾਂਦਾ। ਇਹ ਪਰਮਾਤਮਾ ਦੇ ਰਸ ਦੀ ਸਾਧ ਸੰਗਤ ਜੀ ਮਹਾਨਤਾ ਤੇ ਪਰਮ ਵਡਿਆਈ ਹੈ। ਹੋਰ ਜਿੰਨੇ ਮਰਜ਼ੀ ਸੰਸਾਰ ਦੇ ਰਸ ਭਾਵੇਂ ਜ਼ਿੰਦਗੀ ਭਰ, ਜ਼ਿੰਦਗੀ ਦੇ ਅੰਤਲੇ ਸਵਾਸਾਂ ਤੱਕ ਚੱਖਦਾ ਰਵੇ, ਰਸਾਂ ਨੂੰ ਭੋਗਦਾ ਰਵੇ, ਪਰ ਨਹੀਂ ਮਨ ਕਦੇ ਵੀ ਕਹੂਗਾ ਕਿ ਮੈਂ ਰੱਜ ਗਿਆ। ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ ਗੁਰਬਾਣੀ ਅੰਦਰ, ਕਹਿੰਦੇ ਭਾਵੇਂ ਕੇਸ ਕਾਲਿਆਂ ਤੋਂ ਚਿੱਟੇ ਹੋ ਜਾਂਦੇ ਆ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਘਟ ਜਾਂਦੀ, ਕੰਨਾਂ ਵਿੱਚ ਸੁਣਨ ਦਾ ਬਲ ਵੀ ਘਟ ਜਾਂਦਾ, ਜ਼ੁਬਾਨ ਬੋਲਣ ਤੋਂ ਵੀ ਥੱਕਣੀ ਸ਼ੁਰੂ ਹੋ ਜਾਂਦੀ ਹੈ, ਸਪਸ਼ਟ ਲਫ਼ਜ਼ ਵੀ ਨਹੀਂ ਬੋਲ ਸਕਦਾ, ਪਰ
ਇਹ ਦੁਨੀਆ ਦੇ ਵਿਸ਼ੇ ਸੁੱਖਾਂ ਨੂੰ ਭੋਗਦਾ ਹੋਇਆ ਬੰਦਾ ਫਿਰ ਵੀ ਨਹੀਂ ਕਹਿੰਦਾ ਕਿ ਮੈਂ ਮਨ ਕਰਕੇ ਤ੍ਰਿਪਤ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਵਿਕਾਰਾਂ ਦਾ ਜਿਹੜਾ ਘੋਟਣਾ ਹੈ ਨਾ, ਉਹ ਫਿਰ ਵੀ ਮਨੁੱਖ ਦੇ ਅੰਦਰ ਹਰ ਸਮੇਂ ਰਿੜਕਣਾ ਪਾ ਹੀ ਰੱਖਦਾ ਹੈ। ਤਾਂ ਕਾਮ ਪਵਸ ਮਾਧਾਣੀ, ਜਿਹੜੀ ਮੰਦੀ ਵਾਸ਼ਨਾ ਦਾ ਰਿੜਕਣਾ ਹਿਰਦੇ ਅੰਦਰ ਹਰ ਸਮੇਂ ਰਿੜਕਦਾ ਰਹਿੰਦਾ, ਮਨ ਨੂੰ ਬਾਰ-ਬਾਰ ਰਿੜਕਣਾ ਪਾ ਹੀ ਰੱਖਦਾ ਹੈ। ਮਨ ਨਹੀਂ ਕਦੇ ਕਹਿੰਦਾ ਕਿ ਮੈਂ ਤ੍ਰਿਪਤ ਹੋ ਗਿਆ। ਗਰੀਬ ਨਵਾਜ ਹਜੂਰ ਕਹਿੰਦੇ ਜਿਹੜੇ ਸੰਸਾਰ ਦੇ ਰਸ ਹੈ, ਤਿੰਨਾਂ ਨੂੰ ਛੱਡ ਕੇ ਪ੍ਰਮਾਤਮਾ ਦੇ ਰਸ ਨੂੰ ਚੱਖ ਲੈਣਾ ਕੀਤਾ ਤੇ ਕਿਵੇਂ ਚੱਖਿਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਰਸਾਂ ਨੂੰ ਅਭਾਵ ਕਰ ਕਰਕੇ। ਜਦੋਂ ਤੱਕ ਸੰਸਾਰ ਦੇ ਰਸ ਹਿਰਦੇ ਅੰਦਰ ਹੁੰਦੇ ਆ, ਉਦੋਂ ਤੱਕ ਪ੍ਰਮਾਤਮਾ ਦੇ ਪਰਮ ਰਸ ਨੂੰ ਨਹੀਂ ਚੱਖ ਸਕਦਾ। ਤੇ ਜੇ ਵਾਹਿਗੁਰੂ ਦੇ ਪਰਮ ਰਸ ਨੂੰ ਚੱਖ ਲੈਂਦਾ, ਫਿਰ ਦੁਨੀਆ ਦੇ ਰਸ ਫਿੱਕੇ ਲੱਗਣ ਲੱਗ ਪੈਂਦੇ ਨੇ। ਭਗਤ ਫਰੀਦ ਸਾਹਿਬ ਦੀ ਜਦੋਂ ਲੰਬੇਰਾ ਸਮਾਂ ਤਪੱਸਿਆ ਕਰਕੇ ਆਈ ਸੀ ਨਾ, ਬੰਦਗੀ ਕਰਕੇ ਆਈ ਸੀ ਘਰ ਦੇ ਵਿੱਚ, ਤੇ ਮਾਂ ਨੂੰ ਬੜਾ ਚਾਅ ਚੜ੍ਹਿਆ। ਬੜੇ ਖੁਸ਼ੀ ਦੇ ਨਾਲ ਮਿੱਠੇ ਪਕਵਾਨ ਜਿਹੜੇ ਤਿਆਰ ਕੀਤੇ। ਮਨ ਦੇ ਅੰਦਰ ਇਹ ਯਕੀਨ ਸੀਗਾ, ਭਰੋਸਾ ਸੀਗਾ ਕਿ ਮੇਰੇ ਪੁੱਤਰ ਨੂੰ ਮਿੱਠਾ ਛਕਣ ਦਾ ਬੜੀ ਇੱਛਾ ਹੁੰਦੀ ਹੈ, ਬੜਾ ਚੰਗਾ ਲੱਗਦਾ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਦੀ ਮਾਤਾ ਨੇ ਸਾਧ ਸੰਗਤ ਜੀ ਸ਼ੱਕਰ ਦੀ ਪੁੜੀ ਤੋਂ ਬੰਦਗੀ ਵਾਲੇ ਪਾਸੇ ਲਗਾਇਆ ਸੀਗਾ। ਜਦੋਂ ਕਹਿਣਾ ਨਾ ਕਿ ਪੁੱਤਰ ਖੁਦਾ ਦੀ ਇਬਾਦਤ ਕਰਿਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ, ਬੰਦਗੀ ਕਰਿਆ ਕਰ, ਤੇ ਮਾਂ ਨੂੰ ਕਹਿਣਾ ਛੋਟੀ ਜਿਹੀ ਹਾਰ ਬੁਲਾ ਕੇ, ਮਾਂ ਜੇ ਮੈਂ ਖੁਦਾ ਨੂੰ ਯਾਦ ਕਰਾਂਗਾ ਤੇ ਮੈਨੂੰ ਕੀ ਦੇਵੇਗਾ? ਸਿਆਣੀ ਮਾਂ ਨੂੰ ਪਤਾ ਸੀ ਕਿ ਇਹ ਸ਼ੱਕਰ ਖਾਣ ਦਾ ਬੜਾ ਸ਼ੌਕੀਨ ਹੈ, ਬੜਾ ਚੰਗਾ ਲੱਗਦਾ ਜੀ ਮਿੱਠਾ ਸ਼ੱਕਰ ਮਿਲ ਜਾਵੇ ਤੇ ਬੜੀ ਪਸੰਦ ਹੈ। ਤੇ ਮਾਂ ਨੇ ਕਹਿ ਦਿੱਤਾ, ਪੁੱਤਰ ਜੇ ਖੁਦਾ ਦੀ ਇਬਾਦਤ ਕਰੀਏ, ਪਰਮਾਤਮਾ ਦਾ ਨਾਮ ਜਪੀਏ ਤੇ ਖਾਣ ਵਾਸਤੇ ਸ਼ੱਕਰ ਦੇਂਦਾ ਹੈ। ਮਾਂ ਇਸੇ ਤਰ੍ਹਾਂ ਹੀ ਹੈ। ਹਾਂ ਪੁੱਤਰ ਕਰਕੇ ਤਾਂ ਦੇਖ। ਤੇ ਸਿਆਣੀ ਮਾਂ ਨੇ ਬੰਦਗੀ ਵਾਲੇ ਪਾਸੇ ਲਾਉਣ ਦੇ ਵਾਸਤੇ ਮਸਾਲੇ ਦੇ ਹੇਠਾਂ ਪਹਿਲਾਂ ਹੀ ਸ਼ੱਕਰ ਦੀ ਪੁੜੀ ਬੰਨ੍ਹ ਕੇ ਰੱਖ ਦੇਣੀ। ਇਹ ਸਾਧ ਸੰਗਤ ਜੀ ਸਿਆਣੀ ਮਾਂ, ਇਹ ਸੁਚੱਜੀ ਇਸਤਰੀ ਦੇ ਇਹ ਲੱਛਣ ਹੈ। ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ ਮਾਂ ਆਪਣੇ ਬੱਚੇ ਨੂੰ ਚੋਰ ਬਣਾ ਲਵੇ, ਸਾਧ ਬਣਾ ਲਵੇ, ਇਹ ਮਾਂ ਦੇ ਵੱਸ ਹੈ। ਠੀਕ ਹੈ, ਕੋਈ ਪੂਰਬਲਾ ਮਾੜਾ ਕਰਮ ਨਾ ਕਿਤੇ ਅੱਗੇ ਆ ਜਾਵੇ, ਪਰ ਜੇ ਮਾਂ ਸੁਚੱਜੀ ਹੋਵੇ ਨਾ, ਚੰਗੀ ਗੁਣਵੰਤੀ ਹੋਵੇ, ਉਹ ਬੱਚੇ ਨੂੰ ਜ਼ਰੂਰ ਬੰਦਗੀ ਵਾਲੇ ਪਾਸੇ ਲਗਾਈ ਲੈਣਾ ਕਰਦੀ ਹੈ। ਰਹੋ ਵਿਚਾਰ ਤੇ ਇਹੋ ਬੰਦਗੀ ਵਾਲੇ ਪਾਸੇ ਲਗਾ ਦਿੱਤਾ ਭਗਤ ਫਰੀਦ ਸਾਹਿਬ ਜੀ ਦੀ ਮਾਤਾ ਨੇ। ਇੱਕ ਦਿਨ ਸਾਧ ਸੰਗਤ ਜੀ ਜਦੋਂ ਚੇਤਾ ਭੁੱਲ ਗਿਆ ਤੇ ਫਿਰ ਫਰਿਆਦ ਕੀਤੀ ਪਰਮਾਤਮਾ ਦੇ ਅੱਗੇ, ਪਰਮਾਤਮਾ ਅੱਜ ਭਰੋਸਾ ਟੁੱਟ ਜਾਵੇਗਾ ਮੇਰੇ ਪੁੱਤਰ ਦਾ, ਤੇ ਕਿਰਪਾ ਕਰ। ਕੰਮ ਕਰਦਿਆਂ ਹੋਇਆ ਚੇਤਾ ਭੁੱਲ ਗਿਆ ਸੀ ਤੇ ਪਰਮਾਤਮਾ ਨੇ ਐਸੀ ਕਲਾ ਵਰਤਾਈ। ਪਹਿਲਾਂ ਤਾਂ ਸਾਧ ਸੰਗਤ ਜੀ ਇੱਕ ਪੁੜੀ ਖਾਣ ਦੇ ਵਾਸਤੇ ਮਿਲਦੀ ਸੀ ਸ਼ੱਕਰ ਦੀ, ਪਰ ਅੱਜ ਜਦੋਂ ਭਗਤ ਫਰੀਦ ਸਾਹਿਬ ਜੀ ਉੱਠ ਕਰਕੇ ਮਸਾਲੇ ਹੇਠਾਂ ਦੇਖਦੇ, ਅੱਜ ਸ਼ੱਕਰ ਦਾ ਢੇਰ ਲੱਗਾ ਹੋਇਆ ਨਜ਼ਰ ਆਇਆ। ਬੜੀ ਹੈਰਾਨਗੀ ਹੋਈ, ਮਨ ਵੀ ਬੜਾ ਖੁਸ਼ ਹੋਇਆ ਤੇ ਖਾ ਕਰਕੇ ਮੂੰਹ ਮੁੜ ਗਿਆ ਮਿੱਠਾ ਛਕ ਕਰਕੇ। ਫਿਰ ਲੰਬੇਰੇ ਸਮੇਂ ਬਾਅਦ ਜਦੋਂ ਜੰਗਲ ਦੇ ਵਿੱਚੋਂ ਬੰਦਗੀ ਕਰਕੇ ਆਏ ਤੇ ਮਾਂ ਨੇ ਮਿੱਠੇ ਪਦਾਰਥ ਤਿਆਰ ਕੀਤੇ। ਫਿਰ ਛਕਾ ਕੇ ਕਹਿਣ ਲੱਗੇ, ਐ ਪੁੱਤਰ, ਇਹਨਾਂ ਪਦਾਰਥਾਂ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦਾ ਰਸ ਕਿਹੋ ਜਿਹਾ ਹੈ? ਕਿਹੜੇ ਪਦਾਰਥ ਦੇ ਵਿੱਚੋਂ ਤੈਨੂੰ ਪ੍ਰਾਪਤ ਹੋਇਆ? ਤੇ ਮਾਂ ਨੂੰ ਕਹਿਣ ਲੱਗੇ, ਹੈ ਮਾਂ, ਠੀਕ ਹੈ, ਆਪੋ ਆਪਣੀ ਜਗ੍ਹਾ ਇਹ ਪਦਾਰਥ, ਇਹ ਪਕਵਾਨ, ਇਹ ਵਸਤੂਆਂ ਮਿੱਠੀਆਂ ਨੇ, ਪਰ ਇਹ ਨਹੀਂ ਮੈਂ ਦੱਸ ਸਕਦਾ ਕਿ ਪਰਮੇਸ਼ਰ ਦੇ ਨਾਮ ਜੈਸੀ ਕਿਹੜੀ ਵਸਤੂ ਦੇ ਵਿੱਚ ਮਿਠਾਸ ਹੈ। ਕਿਉਂਕਿ ਪਰਮਾਤਮਾ ਦੇ ਨਾਮ ਰਸ ਦੀ ਬਰਾਬਰਤਾ ਕੋਈ ਵਸਤੂ, ਕੋਈ ਪਦਾਰਥ ਕੋਈ ਨਹੀਂ ਕਰ ਸਕਦਾ। ਔਰ ਫਿਰ ਸ਼ਬਦ ਵੀ ਉਚਾਰਨ ਕੀਤਾ, ਗੁਰਬਾਣੀ ਅੰਦਰ ਦਰਜ ਹੈ ਕਿ ਭਾਵੇਂ ਮਾਤਾ ਨੇ ਕਿੰਨੇ ਮਿੱਠੇ ਪਦਾਰਥ ਵੀ ਤਿਆਰ ਕੀਤੇ ਸਨ, ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਹੇ ਮਾਂ, ਪਰਮੇਸ਼ਰ ਦੇ ਨਾਮ ਰਸ ਦੀ ਬਰਾਬਰਤਾ ਨਹੀਂ ਕੋਈ ਵੀ ਪਦਾਰਥ ਕਰ ਸਕਦਾ। ਫਿਰ ਦੁਨੀਆ ਦੇ ਪਦਾਰਥ ਫਿੱਕੇ ਲੱਗਣ ਲੱਗ ਪੈਂਦੇ ਹੈ। ਤੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ
ਕਿ ਬਿਖੈ ਕੌੜਤਨ ਸਗਲ ਮਾਹੇ ਸਗਲ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ। ਇਹ ਪਦਾਰਥ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਕੌੜਤਨ ਭਰੇ ਆ, ਜਿਹੜੇ ਸੰਸਾਰ ਦੇ ਭਾਵੇਂ ਵਿਸ਼ੇ ਸੁੱਖਾਂ ਨੂੰ ਮੰਨਣਾ, ਭਾਵੇਂ ਜ਼ੁਬਾਨ ਦੇ ਚਸਕੇ ਕਰਕੇ ਪਦਾਰਥਾਂ ਨੂੰ ਛਕਣਾ ਹੀ ਹੈ ਕੌੜਤਨ ਭਰੇ ਹੈ। ਤੁਸ਼ ਕੋ ਮਾਤਰ ਸਮੇਂ ਦਾ ਮਿਠਾਸ ਮਿਲਦੀ ਹੈ, ਫਿਰ ਬਾਅਦ ਵਿੱਚ ਚੇਤਾ ਭੁੱਲ ਜਾਂਦਾ। ਪਰ ਪਰਮੇਸ਼ਰ ਦਾ ਨਾਮ ਮਿਠਾਸ ਭਰਿਆ। ਵਾਹਿਗੁਰੂ ਦੇ ਪਿਆਰੇ ਜਨਾਂ ਨੇ, ਪਰਮੇਸ਼ਰ ਦੇ ਦਾਸਾਂ ਨੇ ਇਹਦੀ ਵਿਚਾਰ ਕੀਤੀ ਕਿ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਮਿੱਠਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਚਾਖੇ ਅੜਾ ਮੈਂ ਹਰ ਰਸ ਮੀਠਾ ਰਾਮ। ਕਹਿੰਦੇ ਹੈ ਵਾਹਿਗੁਰੂ ਦੇ ਪਿਆਰੇ ਜਨੋ, ਅਸੀਂ ਚੱਖ ਕੇ ਦੇਖਿਆ, ਅੰਤਰਮੁਖੀ ਬਿਰਤੀ ਕਰਕੇ ਦੇਖਿਆ, ਚੱਖ ਲੈਣਾ ਕੀਤਾ ਕਿ ਵਾਹਿਗੁਰੂ ਦਾ ਨਾਮ ਹੀ, ਪਰਮੇਸ਼ਰ ਦਾ ਨਾਮ ਹੀ ਸਭ ਤੋਂ ਮਿੱਠਾ ਹੈ। ਹਰ ਰਸ ਮੀਠਾ ਮਨ ਮਹਿ ਬੂਠਾ। ਹਰੀ ਦਾ ਜੋ ਪਰਮੇਸ਼ਰ ਦਾ ਨਾਮ ਦਾ ਰਸ ਹੈ, ਉਹ ਸਾਡੇ ਮਨ ਦੇ ਵਿੱਚ ਬੂਠਾ ਵਸ ਗਿਆ ਹੈ, ਵਿਸਰਦਾ ਨਹੀਂ ਹੈ। ਹੁਣ ਭੁੱਲਦਾ ਹੀ ਨਹੀਂ। ਪਰਮੇਸ਼ਰ ਦਾ ਨਾਮ ਇੰਨਾ ਮਿਠਾਸ ਭਰਿਆ। ਦੁਨੀਆ ਦੇ ਪਦਾਰਥ ਕੋ ਭਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਈ ਜਾਵੇ, ਬਾਅਦ ਵਿੱਚ ਕੋਈ ਕੌੜਤਨ ਭਰਿਆ ਪਦਾਰਥ ਖਾ ਲਵੇ ਤੇ ਸਾਰੇ ਦਿਨ ਦੀ ਮਿਠਾਸ ਵਿਸਰ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਰਸ ਦੀ ਐਸੀ ਮਹਾਨਤਾ ਹੈ, ਇਹ ਕਦੇ ਭੁੱਲਦਾ ਹੀ ਨਹੀਂ। ਮਨ ਮਹਿ ਬੂਠਾ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਮਨ ਵਿੱਚ ਹਿਰਦੇ ਅੰਦਰ ਘਰ ਕਰ ਗਿਆ, ਵਸ ਗਿਆ ਹੈ ਕਿ ਇਹਦੇ ਵਰਗਾ ਕੋਈ ਵੀ ਹੋਰ ਦੁਨੀਆ ਦਾ ਪਦਾਰਥ, ਕੋਈ ਵੀ ਵਸਤੂ ਨਹੀਂ ਪੁੱਜ ਸਕਦੀ। ਸਤਿਗੁਰ ਤੂਠਾ ਸਹਿਜ ਪਿਆ। ਜਦੋਂ ਪੂਰੇ ਸਤਿਗੁਰੂ ਜੀ ਤਰੁੱਠੇ ਹੈ ਨਾ, ਤਾਂ ਜੀਵ ਦੇ ਹਿਰਦੇ ਅੰਦਰ ਸਹਿਜ ਪਿਆ ਗਿਆਨ ਪ੍ਰਾਪਤ ਹੋ ਗਿਆ ਹੈ। ਸਹਿਜ ਨਾਮ ਗਿਆਨ ਦਾ ਹੈ, ਸਹਿਜ ਨਾਮ ਸ਼ਾਂਤੀ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਕਰਕੇ ਫਿਰ ਜੀਵ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਸਹਿਜ ਨਾਮ ਅਡੋਲਤਾ ਦਾ ਵੀ ਹੈ। ਹਿਰਦੇ ਕਰਕੇ ਜੀਵ ਨੂੰ ਅਡੋਲਤਾ ਪ੍ਰਾਪਤ ਹੋ ਜਾਂਦੀ ਜਦੋਂ ਸਤਿਗੁਰੂ ਜੀ ਤਰੁੱਠ ਕੇ ਕਿਰਪਾ ਕਰ ਦਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਿਰਦੇ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹੈ। ਫਿਰ ਹਿਰਦਾ ਸੁਮੇਰ ਪਰਬਤ ਦੀ ਤਰ੍ਹਾਂ ਅਚਲ ਹੋ ਜਾਂਦਾ ਹੈ। ਜਿਨ੍ਹਾਂ ਨੇ ਮਨ ਮੱਤਾਂ ਦਾ ਤਿਆਗ ਕਰਕੇ ਗੁਰਮਤਿ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਤਿਨਾਂ ਦੀ ਮੱਤ ਅਚਲ ਹੋ ਗਈ ਹੈ, ਸੁਮੇਰ ਪਰਬਤ ਦੀ ਤਰ੍ਹਾਂ ਅਚਲ ਬਣ ਗਈ। ਜਿਵੇਂ ਜਿਤਨੇ ਮਰਜੀ ਸਾਧ ਸੰਗਤ ਜੀ ਹਨੇਰੀ ਝੱਖੜ ਵਗਦੇ ਰਹਿਣ, ਪਰ ਸੁਮੇਰ ਪਰਬਤ ਨੂੰ ਥੋੜਾ ਕੋਈ ਹਿਲਾ ਸਕਦਾ। ਇਸੇ ਪ੍ਰਕਾਰ ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਏ। ਜਿੰਨੇ ਮਰਜੀ ਵਿਸ਼ਿਆਂ ਵਿਕਾਰਾਂ ਦੇ ਝੱਖੜ ਝੁੱਲਦੇ ਰਹਿਣ, ਵਿਸ਼ਿਆਂ ਵਾਸ਼ਨਾਵਾਂ ਦੀ ਹਨੇਰੀ ਵਗਦੀ ਰਵੇ, ਪਰ ਗੁਰਮੁਖਾਂ ਦੀ ਮਤ ਜਿਹੜੀ ਅਚਲ ਰਹਿੰਦੀ ਹੈ। ਜੇ ਮਤ ਅਚਲ ਹੈ ਤੇ ਹਿਰਦਾ ਵੀ ਸਤ ਸੰਗਤ ਸੁਭਾਵਕ ਅਡੋਲ ਹੋ ਕਰਕੇ ਰਹਿੰਦਾ ਹੈ। ਹਿਰਦਾ ਨਹੀਂ ਕਦਾਚਿਤ ਵੀ ਡਾਵਾਂ ਡੋਲ ਹੁੰਦਾ, ਮਨ ਨਹੀਂ ਕਦੇ ਵੀ ਡੋਲਣਾ ਕਰਦਾ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੁੱਠ ਕਰਕੇ ਕਿਰਪਾ ਕਰ ਦਿੰਦੇ ਹਨ। ਗ੍ਰਹਿ ਵਸ ਆਇਆ ਮੰਗਲ ਗਾਇਆ। ਗ੍ਰਹਿ ਨਾਮ ਘਰ ਦੇ ਮਾਲਕ ਦਾ ਹੈ, ਤੇ ਸੰਸਾਰ ਰੂਪੀ ਘਰ ਦਾ ਮਾਲਕ ਕੌਣ ਹੈ? ਪਰਮਾਤਮਾ। ਸਾਡੇ ਹਿਰਦੇ ਰੂਪ ਘਰ ਦਾ, ਸਰੀਰ ਰੂਪੀ ਘਰ ਦਾ ਮਾਲਕ ਵੀ ਉਹ ਪਰਮਾਤਮਾ ਆਪ ਹੈ। ਗ੍ਰਹਿ ਵਸ ਆਇਆ ਮੰਗਲ ਗਾਇਆ। ਕਿਵੇਂ ਉਹ ਪਰਮਾਤਮਾ ਵਸ ਵਿੱਚ ਆਇਆ? ਪਰਮੇਸ਼ਰ ਦੇ ਮੰਗਲ ਗਾਉਣੇ ਕਰਕੇ। ਕਿਉਂਕਿ ਨਾ ਤੂੰ ਆਵਹਿ ਵਸ ਬਹੁਤ ਘਿਣਾਵਣੇ, ਨਾ ਤੂੰ ਆਵਹਿ ਵਸ ਵੇਦ ਪੜਾਵਣੇ। ਨਾ ਮਹਾਰਾਜ ਤੂੰ ਬਹੁਤੇ ਯਤਨ ਕਰਨੇ ਕਰਕੇ ਸੰਸਾਰ ਦੇ ਅੰਦਰ ਵਸ ਆਉਂਦਾ, ਨਾ ਵੇਦਾਂ ਸ਼ਾਸਤਰਾਂ ਨੂੰ ਪੜ੍ਹਨੇ ਕਰਕੇ ਵਸ ਹੁੰਦਾ, ਨਾ ਹੀ ਪਰਮਾਤਮਾ ਤੀਰਥਾਂ ਤੇ ਕੱਲਾ ਇਸ਼ਨਾਨ ਕਰਨੇ ਮਾਤਰ ਵਸ ਵਿੱਚ ਹੁੰਦਾ, ਨਾ ਧਰਤੀ ਤੇ ਦਰ ਦਰ ਤੇ ਫਿਰ ਕਰਕੇ ਤੂੰ ਵਸ ਵਿੱਚ ਹੁੰਦਾ। ਤੇ ਕਿਹਨਾਂ ਦੇ ਵਸ ਹੁੰਦਾ? ਮਹਾਰਾਜ ਕਹਿੰਦੇ ਪਰਮਾਤਮਾ ਆਪਣੇ ਭਗਤਾਂ ਦੇ ਵਸ ਹੁੰਦਾ, ਜੋ ਪ੍ਰੇਮਾ ਭਗਤੀ ਕਰਕੇ ਰੱਬ ਦੇ ਗੁਣ ਗਾਉਂਦੇ ਹੈ। ਅਕਾਲ ਪੁਰਖ ਵਾਹਿਗੁਰੂ ਤੂੰ ਭਗਤਾਂ ਦੇ ਵਸ ਵਿੱਚ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਮਹਾਰਾਜ ਸਾਰੀ ਸ੍ਰਿਸ਼ਟੀ ਤੁਹਾਡੇ ਅਧੀਨ ਹੈ। ਸਭ ਨੂੰ ਮਹਾਰਾਜ ਜੀਵ ਜੰਤੂਆਂ ਨੂੰ ਤਮਾਮ ਪੈਦਾ ਕੀਤੇ ਹੋਏ ਜੀਵਾਂ ਨੂੰ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੋਇਆ ਹੈ।
ਤੇ ਸਾਰਿਆਂ ਨੂੰ ਵਸ ਵਿੱਚ ਕਰਨ ਵਾਲਾ ਕਿਹਦੇ ਵਸ ਹੁੰਦਾ? ਪਰਮੇਸ਼ਰ ਦੇ ਪਿਆਰੇ ਭਗਤਾਂ ਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਗ੍ਰਹਿ ਵਸ ਆਇਆ ਮੰਗਲ ਗਾਇਆ। ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਖੁਸ਼ੀਆਂ ਦੇ ਮੰਗਲ ਗਾਏ ਨੇ, ਵਾਹਿਗੁਰੂ ਦੇ ਗੁਣਾਂ ਨੂੰ ਪ੍ਰੀਤ ਰੂਪ ਰਸਨਾ ਦੇ ਨਾਲ ਗਾਇਆ, ਤਿਨਾਂ ਦੇ ਵਸ ਵਿੱਚ ਪ੍ਰਮਾਤਮਾ ਹੋ ਗਿਆ। ਤਿਨਾਂ ਨੇ ਪ੍ਰੇਮ ਰੂਪ ਡੋਰ ਦੇ ਨਾਲ ਵਾਹਿਗੁਰੂ ਨੂੰ ਆਪਣੇ ਵਸ ਵਿੱਚ ਕਰਕੇ ਰੱਖਿਆ ਹੈ। ਪੰਜ ਦੁਸ਼ਟ ਓਏ ਭਾਗ ਗਿਆ। ਤੇ ਉਹਨਾਂ ਦੇ ਜਿਹੜੇ 5 ਦੁਸ਼ਟ ਸੀ ਨਾ, ਫਿਰ ਭੱਜ ਗਏ। ਪ੍ਰਮਾਤਮਾ ਵਸ ਹੋਣੇ ਕਰਕੇ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਣੇ ਕਰਕੇ 5 ਦੁਸ਼ਟ ਜਿਹੜੇ ਬਾਰ-ਬਾਰ ਜੀਵ ਨੂੰ ਦੁੱਖ ਦਿੰਦੇ ਸਨ, ਬਾਰ-ਬਾਰ ਦੁਖਦਾਇਕ ਹੋ ਕਰਕੇ ਪਰੇਸ਼ਾਨ ਕਰਦੇ ਸਨ, ਜੀਵ ਨੂੰ ਸੰਸਾਰ ਦੀ ਭਟਕਣਾ ਵਿੱਚ ਬਾਰ-ਬਾਰ ਭਟਕਾਉਂਦੇ ਰਹਿੰਦੇ ਸਨ। 5 ਦੁਸ਼ਟ ਓਏ ਭਾਗ ਗਏ ਆ। 5 ਦੁਸ਼ਟ, 5 ਵਿਕਾਰ ਉਹਨਾਂ ਤੇ ਭੱਜ ਗਏ, ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾ ਕਰਕੇ ਪ੍ਰਮਾਤਮਾ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਆਪਣੇ ਹਿਰਦੇ ਅੰਦਰ ਵਸਾਇਆ ਹੈ। ਸੀਤਲ ਆਗਾਣੇ ਅੰਮ੍ਰਿਤ ਬਾਣੇ। ਆਤਮਿਕ ਰਸ ਦੇਣ ਵਾਲੀ ਅੰਮ੍ਰਿਤ ਬਾਣੀ ਪਰਮੇਸ਼ਰ ਦੇ ਨਾਮ ਬਾਣੀ ਦਾ ਜਾਪ ਕਰਨੇ ਕਰਕੇ ਸੀਤਲ ਆਗਾਣੇ, ਹਿਰਦਾ ਸੀਤਲ ਹੋ ਗਿਆ, ਜਿਹੜਾ ਵਿਕਾਰਾਂ ਦੀ ਤਪਸ਼ ਦੇ ਵਿੱਚ ਬਾਰ-ਬਾਰ ਤਪਦਾ ਪਿਆ ਸੀ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ ਸੀ, ਈਰਖਾ ਦੇ ਅੱਗ ਕਰਕੇ ਬਾਰ-ਬਾਰ ਸਿੱਕਦਾ ਪਿਆ ਸੀ, ਤਪਦਾ ਜਾ ਰਿਹਾ ਸੀ। ਹਜੂਰ ਕਹਿੰਦੇ ਹਨ, ਸੀਤਲ ਆਗਾਣੇ ਅੰਮ੍ਰਿਤ ਬਾਣੇ। ਪਰਮੇਸ਼ਰ ਦੇ ਅੰਮ੍ਰਿਤਮਈ ਨਾਮ ਬਾਣੀ ਨੂੰ ਜਪਣੇ ਕਰਕੇ ਹਿਰਦਾ ਵੀ ਸੀਤਲ ਹੋ ਗਿਆ। ਤੇ ਮਹਾਰਾਜ ਕਹਿੰਦੇ, ਆਗਾਣੇ, ਇਹ ਹਿਰਦੇ ਨੇ ਤ੍ਰਿਪਤ ਵੀ ਹੋ ਜਾਣਾ ਕੀਤਾ। ਜਦੋਂ ਤੱਕ ਸਾਧ ਸੰਗਤ ਜੀ ਮਨ ਸੰਤੋਖੀ ਨਹੀਂ ਨਾ ਹੁੰਦਾ, ਉਦੋਂ ਤੱਕ ਕਦੇ ਸ਼ਾਂਤ ਵੀ ਨਹੀਂ ਹੋ ਸਕਦਾ। ਤਾਂ ਹੀ ਵਿਦਵਾਨਾਂ ਨੇ ਬਚਨ ਕਹੇ ਹੈ, ਕਹਿੰਦੇ ਹਨ, ਸਮ ਸੰਤੋਖ ਨਾ ਔਰ ਸੌਖਾ। ਸੰਤੋਖੀ ਬੰਦੇ ਜੈਸਾ ਕੋਈ ਸੁਖੀ ਬੰਦਾ ਕੋਈ ਨਹੀਂ ਸੰਸਾਰ ਵਿੱਚ ਹੋ ਸਕਦਾ। ਜਿਸ ਨੂੰ ਸੰਤੋਖ ਨਹੀਂ ਨਾ ਆਇਆ, ਉਹ ਜ਼ਿੰਦਗੀ ਭਰ ਕਦੇ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ, ਮਨ ਨੂੰ ਕਦੇ ਇਕਾਗਰ ਨਹੀਂ ਕਰ ਸਕਦਾ। ਜਿਸ ਹਿਰਦੇ ਅੰਦਰ ਕਦੇ ਸਬਰ ਸੰਤੋਖ ਨਹੀਂ ਪ੍ਰਾਪਤ ਹੋਇਆ, ਤੇ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਆ ਨਾ, ਬਿਨਾ ਸੰਤੋਖ ਨਹੀਂ ਕੋ ਰਾਜੈ। ਇਹ ਸੰਤੋਖ ਸਾਧ ਸੰਗਤ ਜੀ ਭਾਂਡੇ ਦੇ ਥੱਲੇ ਦੀ ਤਰ੍ਹਾਂ ਹੁੰਦਾ ਹੈ, ਥੱਲੇ ਦੀ ਤਰ੍ਹਾਂ। ਥੱਲਾ ਆਪ ਸਮਝਦੇ ਹੋ ਨਾ, ਜਿਵੇਂ ਕੋਈ ਮਨੁੱਖ ਬਾਲਟੀ, ਕੋਈ ਭਾਂਡਾ ਬੱਧਾ ਹੋਇਆ ਸਾਧ ਸੰਗਤ ਜੀ, ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਵਾਸਤੇ ਲੱਜ ਦੇ ਨਾਲ, ਰੱਸੀ ਦੇ ਨਾਲ ਬਾਲਟੀ ਬੱਧੀ ਹੋਵੇ, ਉਹਦਾ ਥੱਲਾ ਨਾ ਹੋਵੇ ਤੇ ਜਿੰਨਾ ਮਰਜ਼ੀ ਯਤਨ ਕਰੀ ਜਾਵੇ, ਕੋਈ ਪਾਣੀ ਬਾਹਰ ਕੱਢ ਲਵੇਗਾ? ਨਹੀਂ ਕੱਢ ਸਕੇਗਾ, ਕਿਉਂਕਿ ਉਹਦਾ ਥੱਲਾ ਹੀ ਨਹੀਂ ਹੈਗਾ। ਜਿੰਨਾ ਮਰਜ਼ੀ ਉਹਦੇ ਵਿੱਚ ਪਾਣੀ ਕੋਈ ਭਰ ਕਰਕੇ ਥੱਲੇ ਭਾਵੇਂ ਖਲੋ ਕਰਕੇ ਭਰੀ ਜਾਵੇ, ਖਿੱਚਣ ਵਾਲਾ ਉਹ ਆਪਣੀ ਪਿਆਸ ਨਹੀਂ ਬੁਝਾ ਸਕੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਹਿਰਦੇ ਰੂਪ ਭਾਂਡੇ ਦਾ ਸੰਤੋਖ ਰੂਪੀ ਥੱਲਾ ਨਾ ਹੋਣੇ ਕਰਕੇ ਜਿੰਨੇ ਮਰਜ਼ੀ ਜ਼ਿੰਦਗੀ ਵਿੱਚ ਧਨ, ਜਿਤਨਾ ਮਰਜ਼ੀ ਪਦਾਰਥ, ਜਿੰਨੀਆਂ ਮਰਜ਼ੀ ਵਸਤੂਆਂ ਪ੍ਰਾਪਤ ਹੋਈ ਜਾਏ, ਪਰ ਇਹ ਹਿਰਦਾ ਰੂਪੀ ਭਾਂਡਾ ਕਦੇ ਨਹੀਂ ਕਹੇਗਾ ਕਿ ਮੈਂ ਰੱਜ ਗਿਆ, ਕਦੇ ਤ੍ਰਿਪਤ ਨਹੀਂ ਹੋਣ ਵਾਲਾ, ਕਦੇ ਵੀ ਭਰਨ ਵਾਲਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ, ਸੀਤਲ ਆਗਾਣੇ ਅੰਮ੍ਰਿਤ ਬਾਣੇ। ਹੇ ਜੀਵ, ਪ੍ਰਮਾਤਮਾ ਦੀ ਨਾਮ ਬਾਣੀ ਅੰਮ੍ਰਿਤਮਈ ਹੈ, ਆਤਮਿਕ ਰਸ ਦੇਣ ਵਾਲੀ, ਅਮਰ ਕਰਨ ਵਾਲੀ ਹੈ। ਜੇ ਇਹਦਾ ਜਾਪ ਕਰੇਗਾ ਨਾ, ਤੇਰਾ ਹਿਰਦਾ ਵੀ ਸੀਤਲ ਹੋ ਜਾਵੇਗਾ, ਹਿਰਦੇ ਅੰਦਰ ਸਬਰ ਸੰਤੋਖ ਆਉਣੇ ਕਰਕੇ ਹਿਰਦਾ ਤ੍ਰਿਪਤ ਹੋਵੇਗਾ। ਸਾਜਨ ਸੰਤ ਵਸੀਠਾ। ਤੇ ਜਿਹੜੇ ਸੱਚੇ ਸੱਜਣ ਹਨ, ਸੱਚੇ ਸੰਤ ਹਨ, ਵਸੀਠਾ, ਉਹ ਕਹਿੰਦੇ ਸਾਡੇ ਜਿਹੜੇ ਹਾਮੀ ਭਰਨ ਵਾਲੇ, ਸਾਡੇ ਸਾਖੀ ਬਣ ਗਏ ਹੈ। ਇਹਨਾਂ ਨੇ ਸਾਡੀ ਸਾਖੀ ਭਰੀ ਹੈ, ਸਾਡੀ ਸਾਖੀ ਭਰਨਾ ਕੀਤੀ, ਸਾਡੇ ਹਾਮੀ ਭਰਨ ਵਾਲੇ ਹੋ ਗਏ ਹੈ। ਸੰਤ ਕੌਣ ਹਨ? ਬਾਬਾ ਬੁੱਢਾ ਸਾਹਿਬ ਜੀ ਆਦਿਕ, ਜਿਨ੍ਹਾਂ ਬਾਬਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸਾਜਨ ਸੰਤ ਵਸੀਠਾ, ਤੇ ਸੱਜਣ ਦੀ ਤਰ੍ਹਾਂ ਕਹੋ ਹਨ ਭਾਈ ਗੁਰਦਾਸ ਸਾਹਿਬ ਜੀ ਆਦਿਕ। ਇਹ ਜਿਹੜੇ ਪਿਆਰ ਵਾਲੇ ਤੇ ਮਿਲਾਪੜੇ ਸਿੱਖ ਸਨ, ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਦੇ ਪਾਵਨ ਸਿੱਖ। ਮਹਾਰਾਜ ਕਹਿੰਦੇ ਹਨ, ਵਸੀਠਾ, ਇਹ ਸਾਡੇ ਵਿਚੋਲੇ ਬਣੇ ਹੈ। ਕਿਉਂਕਿ ਸਾਧ ਸੰਗਤ ਜੀ,
ਜਦੋਂ ਲਾਹੌਰ ਦੇ ਵਿੱਚ ਭੇਜਿਆ ਸੀ ਨਾ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ, ਨਾਲ ਵਚਨ ਕੀਤਾ ਸੀ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ ਆਪਣੀ ਮਰਜ਼ੀ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਸਾਨੇ ਵਾਪਸ ਨਹੀਂ ਆਉਣਾ। ਇਹ ਮਹਾਰਾਜ ਜੀ ਨੇ ਵਚਨ ਕਰਕੇ ਭੇਜਿਆ ਸੀ। ਤੇ ਲਾਹੌਰ ਦੇ ਵਿੱਚ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ ਸੀ, ਕਿਉਂਕਿ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਨਾਲ ਇਤਨਾ ਜ਼ਿਆਦਾ ਪਿਆਰ ਸੀ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਹੁੰਦਾ। ਮੱਛੀ ਦਾ ਜੀਵਨ ਹੀ ਸਾਧ ਸੰਗਤ ਜੀ ਪਾਣੀ ਹੈ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਜੀਵਨ ਹੀ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਸੀ। ਤੇ ਹਜੂਰ ਨੇ ਬੁਲਾਇਆ ਨਹੀਂ, ਕਿੰਨਾ ਸਮਾਂ ਲੰਘ ਗਿਆ, 2 ਸਾਲ ਇਸੇ ਤਰ੍ਹਾਂ ਹੀ ਸਮਾਂ ਲੰਘ ਗਿਆ। ਧਰਮਸ਼ਾਲਾ ਵੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਮਹਾਰਾਜ ਜੀ ਦੇ ਬਚਨਾਂ ਅਨੁਸਾਰ। ਤੇ ਜਦੋਂ ਲੈਣ ਵਾਸਤੇ ਗਏ ਹੈ ਨਾ, ਉਦੋਂ ਬਾਬਾ ਬੁੱਢਾ ਸਾਹਿਬ ਜੀ ਗਏ ਸਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਗੱਡੇ ਤੇ ਬੈਠ ਕੇ ਲਾਹੌਰ ਗਈ ਸੀ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਲੈ ਕਰਕੇ ਆਏ ਸਨ। ਇਸ ਪੰਕਤੀ ਦਾ ਅਰਥ ਦਾ ਇੱਧਰ ਵੀ ਇਸ਼ਾਰਾ ਹੈ ਕਿ ਬਸੀਠਾ ਸਾਡੇ ਵਿਚੋਲ ਕੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਬਣੇ ਸਨ। ਔਰ ਅੰਤਰੀ ਭਾਵ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਸਾਜਨ ਸੰਤ ਬਸੀਠਾ। ਸੱਜਣ ਦੀ ਤਰ੍ਹਾਂ ਸਾਧ ਸੰਗਤ ਜਿਹੜੇ ਸ਼ੁਭ ਗੁਣ ਆ ਨਾ, ਦਇਆ, ਧਰਮ, ਧੀਰਜਤਾ ਅਤੇ ਸ਼ੁਭ ਵਿਚਾਰ, ਇਹ ਸੱਜਣ ਦੀ ਤਰ੍ਹਾਂ ਜੀਵ ਦੇ ਨਾਲ ਵਿਚੋਲਗੀ ਕਰਦੇ ਹੈ, ਜੀਵ ਦੇ ਨਾਲ ਨਿਭਦੇ ਜਿਹੜੇ ਸ਼ੁਭ ਗੁਣ ਹਨ। ਔਰ ਸੰਤ ਦੀ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਵੈਰਾਗ, ਵਿਵੇਕ, ਖੱਟ ਸੰਮਤੀ ਅਤੇ ਮੁਖ ਇੱਛਾ, ਮਹਾਰਾਜ ਕਹਿੰਦੇ ਜੀਵ ਦੇ ਨਾਲ ਵਿਚੋਲਗੀ ਕਰਨ ਵਾਲੇ ਹੈ ਪਰਮਾਤਮਾ ਦੇ ਘਰ ਵਿੱਚ। ਕਿਉਂਕਿ ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਜਿਹੜੇ ਸ਼ੁਭ ਗੁਣ ਆ ਨਾ, ਭਰਾਵਾਂ ਦੀ ਤਰ੍ਹਾਂ, ਵੀਰਾਂ ਦੀ ਤਰ੍ਹਾਂ ਜੀਵ ਦੇ ਨਾਲ ਨਿਭਦੇ ਆ, ਔਗੁਣਾਂ ਨੂੰ ਕੱਟਣ ਦਾ ਜੀਵ ਦੇ ਸਹਾਇਕ ਬਣਦੇ ਆ, ਪਾਪ ਕਰਮਾਂ ਨੂੰ ਕੱਟਣ ਦੇ, ਪਾਪ ਕਰਮਾਂ ਦੀ ਮੈਲ ਨੂੰ ਲਾਉਣ ਦੇ ਵਾਸਤੇ ਜੀਵ ਦੇ ਸਹਾਇਕ ਬਣਦੇ ਆ। ਪਰ ਜੇ ਸ਼ੁਭ ਗੁਣ ਹੋਣ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਐਸੇ ਸ਼ੁਭ ਗੁਣ ਵੀ ਸਾਡੇ ਸੰਤ ਔਰ ਸੱਜਣ, ਇਹ ਸਾਡੇ ਵਿਚੋਲਗੀ ਕਰਨ ਵਾਲੇ, ਸਾਡੀ ਸਾਖੀ ਭਰਨ ਵਾਲੇ ਹੋਏ ਹਨ। ਕਹੋ ਨਾਨਕ ਹਰਿ ਸਿਉ ਮਨ ਮਾਨਿਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਕਹਿੰਦੇ ਜਿਸ ਦਾ ਮਨ ਹਰੀ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਮੰਨ ਗਿਆ ਹੈ, ਜਿਸ ਜੀਵ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਣਾ ਮੰਨ ਗਿਆ, ਮਨ ਨੂੰ ਚੰਗਾ ਲੱਗਾ ਹੈ, ਸੋ ਪ੍ਰਭ ਨੈਣੀ ਡੀਠਾ। ਉਸ ਜੀਵ ਨੇ ਪਿਆਰੇ ਪ੍ਰਮਾਤਮਾ ਨੂੰ ਪ੍ਰਤੱਖ ਨੇਤਰਾਂ ਨਾਲ ਅਥਵਾ ਵਿਚਾਰ ਗਿਆਨ ਰੂਪੀ ਨੇਤਰਾਂ ਨਾਲ, ਮਨ ਬੁੱਧ ਰੂਪੀ ਨੇਤਰਾਂ ਨਾਲ ਪ੍ਰਮਾਤਮਾ ਨੂੰ ਦੇਖ ਲਿਆ ਹੈ। ਪ੍ਰੋਕ ਅਪਰੋਕ ਰੂਪੀ ਜਿਹੜਾ ਗਿਆਨ ਰੂਪੀ ਨੇਤਰੇ, ਇਹਨਾਂ ਦੇ ਨਾਲ ਪ੍ਰਮਾਤਮਾ ਨੂੰ ਦੇਖ ਲਿਆ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਹਜੂਰ ਨੇ ਜੋ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਨਾ, ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਸਾਧ ਸੰਗਤ ਜੀ, ਜਿਸ ਮਨੁੱਖ ਦੇ ਅੱਖਾਂ ਦੇ ਵਿੱਚ ਜਿਵੇਂ ਕਈ ਵਾਰ ਮੈਲ ਆ ਜਾਂਦੀ ਹੈ ਨਾ, ਘੱਟਾ ਪੈ ਜਾਂਦਾ ਮਿੱਟੀ ਪੈਣੇ ਕਰਕੇ, ਤੇ ਜੇ ਸੁਰਮਾ ਪਾ ਦਈਏ ਨਾ, ਆ ਬਜ਼ੁਰਗ ਮਾਤਾਵਾਂ ਬੈਠੇ ਹੋ, ਬੱਚਿਆਂ ਦੇ ਨੇਤਰਾਂ ਵਿੱਚ ਸੁਰਮਾ ਪਾ ਦੀ, ਤੇ ਜਿਹੜੀ ਗੰਦਗੀ ਹੁੰਦੀ ਮੈਲ ਉਹ ਬਾਹਰ ਨਿਕਲ ਜਾਂਦੀ, ਨੇਤਰ ਸਾਫ਼ ਹੋ ਜਾਂਦੇ ਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਨ ਬੁੱਧ ਰੂਪ ਨੇਤਰਾਂ ਵੀ ਸਤਿਗੁਰੂ ਜੀ ਦਾ ਗਿਆਨ ਰੂਪੀ ਸੁਰਮਾ ਪੈ ਜਾਵੇ ਤੇ ਨੇਤਰ ਚੰਗੀ ਤਰ੍ਹਾਂ ਫਿਰ ਪਰਮਾਤਮਾ ਨੂੰ ਦੇਖਣ ਦੇ ਸਮਰੱਥ ਹੋ ਜਾਂਦੇ ਹੈ। ਨਹੀਂ ਤਾਂ ਵਿਕਾਰਾਂ ਦੀ, ਔਗਣਾਂ ਦੀ, ਪਾਪ ਕਰਮਾਂ ਦੀ, ਵਿਸ਼ੇ ਵਾਸ਼ਨਾ ਦੀ ਮੈਲ ਪੈਣੇ ਕਰਕੇ, ਗੰਦਗੀ ਹੋਣੇ ਕਰਕੇ ਅੱਖਾਂ ਰੜਕਦੀਆਂ ਰਹਿੰਦੀਆਂ। ਪ੍ਰਤੱਖ ਵੀ ਘਾਟਾ ਮਿੱਟੀ ਪਿਆ ਹੋਵੇ ਤੇ ਅੱਖਾਂ ਰੜਕਦੀਆਂ ਹੀ ਆ ਨਾ, ਅੱਖਾਂ ਖੁੱਲ੍ਹਦੀਆਂ ਨਹੀਂ, ਚੰਗੀ ਤਰ੍ਹਾਂ ਦਿਸਦਾ ਨਹੀਂ। ਇਸੇ ਤਰ੍ਹਾਂ ਮਨ ਬੁੱਧ ਰੂਪ ਨੇਤਰਾਂ ਵਿੱਚ ਜਦੋਂ ਤੱਕ ਵਿਕਾਰਾਂ ਦੀ ਇਹ ਘਾਟਾ ਮਿੱਟੀ ਪਈ ਰਹਿੰਦੀ ਹੈ ਨਾ, ਉਦੋਂ ਤੱਕ ਰੜਕਦਾ ਰਹਿੰਦਾ, ਪਰਮਾਤਮਾ ਨਹੀਂ ਨਜ਼ਰ ਆਉਂਦਾ। ਤੇ ਜਦੋਂ ਸਤਿਗੁਰੂ ਜੀ ਦਾ ਗਿਆਨ ਰੂਪੀ ਸੁਰਮਾ ਪਾ ਦਿੱਤਾ ਜਾਂਦਾ ਹੈ, ਮਨ ਬੁੱਧ ਰੂਪੀ ਨੇਤਰ ਸਾਫ਼ ਹੋ ਜਾਂਦੇ ਹੈ, ਫਿਰ ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਸਰੂਪ ਹੀ ਨਜ਼ਰ ਆਉਂਦਾ ਹੈ। ਗਰੀਬ ਨਵਾਜ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। ਉਹ ਪ੍ਰਮਾਤਮਾ ਨੂੰ ਦੇਖ ਲਿਆ ਜਿਹੜਾ ਕਦੇ ਦਿਸਦਾ ਨਹੀਂ ਸੀਗਾ। ਜਦੋਂ ਸਾਡਾ ਮਨ ਵਾਹਿਗੁਰੂ ਦੇ ਨਾਮ ਜਪਣ ਦੇ ਵੱਲ ਮੰਨ ਗਿਆ ਹੈ, ਸੋਹੇ ਅੜੇ ਸੋਹੇ ਅੜੇ। ਹੇ ਸਤਿਪੁਰਸ਼ੋ, ਸੋਹੇ ਅੜੇ ਭਾਵ ਸੋਭਾ ਵਾਲੇ ਹੋ ਗਏ, ਸੋਭਾ ਵਾਲੇ ਹੋ ਗਏ। ਇਹ ਬੀਪਸਾ ਅਲੰਕਾਰ ਕਥਨ ਕਰ ਰਹੇ ਹੈ। ਇੱਕ ਗੱਲ ਨੂੰ ਦੁਬਾਰਾ ਫਿਰ ਦੁਹਰਾਉਣਾ, ਫਿਰ ਦੁਬਾਰਾ ਕਥਨ ਕਰਨਾ, ਉਚਾਰਨ ਕਰਨਾ ਨੂੰ ਬੀਪਸਾ ਅਲੰਕਾਰ ਕਹਿ ਕੇ ਮਹਾਰਾਜ ਉਚਾਰਨ ਕਰਦੇ ਆ। ਕਹਿੰਦੇ ਸੋਭਾ ਵਾਲੇ ਬਣ ਗਏ, ਸੋਭਨੀਕ ਹੋ ਗਏ ਹਨ। ਮੇਰੇ ਬੰਕ ਦੁਆਰੇ RAM। ਹੁਣ ਜਗਿਆਸੂ ਰੂਪ ਸਖੀ ਦੁਆਰਾ ਮਹਾਰਾਜ ਫਰਮਾਉਂਦੇ ਹੈ, ਜਿਸ ਜੀਵ ਰੂਪ ਸਖੀ ਨੂੰ ਪਤੀ ਪ੍ਰਮਾਤਮਾ ਮਿਲ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਆਪ ਮੁਹਾਰੇ ਹੋ ਕਰਕੇ ਉਚਾਰਨ ਕਰਦੀ ਹੈ, ਸੋਹੇ ਅੜੇ ਸੋਹੇ ਅੜੇ ਮੇਰੇ ਬੰਕ ਦੁਆਰੇ RAM। ਕਿ ਮੇਰੇ ਜਿਹੜੇ ਇਹ ਸਰੀਰ ਦੇ ਇੰਦਰੀਆਂ ਰੂਪੀ ਬੰਕ ਦਰਵਾਜ਼ੇ ਹੈ ਨਾ, ਇਹ ਸੋਭਾ ਵਾਲੇ ਹੋ ਗਏ, ਸੋਭਾ ਵਾਲੇ ਹੋ ਗਏ ਹੈ। ਜਿਵੇਂ ਸਾਧ ਸੰਗਤ ਜੀ ਪਤੀ ਪਰਦੇਸ ਦੇ ਵਿੱਚ ਗਿਆ ਹੋਵੇ ਨਾ, ਤੇ ਪਤਨੀ ਯਾਦ ਕਰਦੀ ਹੈ ਆਪਣੇ ਪਤੀ ਨੂੰ, ਤੇ ਜਦੋਂ ਘਰ ਦੇ ਵਿੱਚ ਆ ਜਾਵੇ ਨਾ, ਬੜੀ ਖੁਸ਼ੀ ਹੋ ਕਰਕੇ, ਪ੍ਰਸੰਨ ਹੋ ਕਰਕੇ, ਪਿਆਰ ਦੇ ਵਿੱਚ ਭਿੱਜ ਕਰਕੇ ਫਿਰ ਖੁਸ਼ੀਆਂ ਦੇ ਗੀਤ ਗਾਉਂਦੀ ਹੈ ਕਿ ਮੇਰਾ ਘਰ ਜਿਹੜਾ ਹੈ, ਆਂਗਨ ਵਿਹੜਾ ਹੈ, ਸੋਭਾ ਵਾਲਾ ਹੋ ਗਿਆ, ਅੱਜ ਮੈਨੂੰ ਪਤੀ ਦੀ ਪ੍ਰਾਪਤੀ ਹੋ ਗਈ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵ ਰੂਪ ਸਖੀ ਹੈ, ਉਹ ਮਹਾਤਮਾ ਰੂਪ ਜਿਹੜੀਆਂ ਸਖੀਆਂ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਮਿਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋਹੇ ਅੜੇ ਸੋਹੇ ਅੜੇ, ਕਿ ਸਾਡਾ ਹਿਰਦਾ ਵੀ ਸ਼ੋਭਨੀਕ ਹੋ ਗਿਆ, ਸਾਡੇ ਇੰਦਰੀ ਰੂਪ ਦਰਵਾਜ਼ੇ ਵੀ ਸ਼ੋਭਾ ਵਾਲੇ ਹੋ ਗਏ ਹਨ, ਕਿਉਂਕਿ ਸਾਨੂੰ ਪਿਆਰਾ ਪਤੀ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਸਾਨੂੰ ਹਿਰਦੇ ਅੰਦਰ ਆਨੰਦ ਮਿਲਿਆ ਹੈ। ਪਾਹੁਨੜੇ ਪਾਹੁਨੜੇ। ਕਿ ਸੰਸਾਰ ਦੇ ਅੰਦਰ ਪ੍ਰਾਹੁਣਿਆਂ ਦੀ ਤਰ੍ਹਾਂ ਆਏ ਹਾਂ, ਪਾਹੁਨੜੇ ਪ੍ਰਾਹੁਣਿਆਂ ਦੀ ਤਰ੍ਹਾਂ ਹੈ ਜੀਵ ਆਉਣਾ ਕੀਤਾ ਹੈ। ਮੇਰੇ ਸੰਤ ਪਿਆਰੇ RAM। ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਪੁਰਸ਼ ਹਨ, ਪਿਆਰੇ ਵਾਹਿਗੁਰੂ ਦੇ ਸਤਿਪੁਰਸ਼ ਹਨ, ਤਿਨਾਂ ਨੇ ਸੰਸਾਰ ਨੂੰ ਪ੍ਰਾਹੁਣਿਆਂ ਦੀ ਤਰ੍ਹਾਂ ਕਥਨ ਕੀਤਾ। ਆਪਣੇ ਆਪ ਨੂੰ ਵੀ ਪ੍ਰਾਹੁਣਿਆਂ ਤਰ੍ਹਾਂ ਉਹਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਜੈਸੇ ਰੈਣ ਪ੍ਰਾਹੁਣੇ ਉੱਠ ਚਲ ਸਹਿ ਪ੍ਰਭਾਤ, ਕਿਆ ਤੂੰ ਰਤਾ ਗਿਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਹੈ ਜੀਵ ਤੂੰ ਕਿਵੇਂ ਸੰਸਾਰ ਦੇ ਬੰਧਨਾਂ ਦੇ ਵਿੱਚ ਗਰਸਿਆ ਹੋਇਆ ਰੱਬ ਨੂੰ ਯਾਦ ਕਰਿਆ ਕਰ। ਕਿਉਂ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ, ਕਿਉਂ ਨਹੀਂ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ? ਕਿਉਂਕਿ ਪ੍ਰਾਹੁਣਿਆਂ ਦੀ ਤਰ੍ਹਾਂ ਤੂੰ ਸੰਸਾਰ ਵਿੱਚ ਆਇਆ, ਪਤਾ ਨਹੀਂ ਕਿਹੜੇ ਵੇਲੇ ਜਿਹੜਾ ਕਾਲ ਰੂਪੀ ਦਿਨ ਚੜ੍ਹ ਜਾਣਾ ਤੇ ਸੰਸਾਰ ਤੋਂ ਚਲੇ ਜਾਣਾ। ਐਵੇਂ ਤੂੰ ਬਾਰ-ਬਾਰ ਹੰਕਾਰ ਦੀਆਂ ਡਿੰਗਾਂ ਮਾਰਦਾ ਰਹਿੰਦਾ। ਰੱਬ ਨੂੰ ਚੇਤੇ ਕਰਿਆ ਕਰ ਨਿਮਰਤਾਵਾਨ ਹੋ ਕੇ। ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ ਕਰ, ਤੇਰਾ ਭਲਾ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ RAM। ਕਹਿੰਦੇ ਕਿ ਜਿਹੜੇ ਪ੍ਰਾਹੁਣੇ ਹੈ ਨਾ, ਉਹ ਕਿਹੜੇ ਹਨ? ਸਾਡੇ ਪਿਆਰੇ ਸਤਿਪੁਰਸ਼ ਜਿਹੜੇ ਮਹਾਪੁਰਸ਼ ਹਨ। ਜਗਿਆਸੂ ਰੂਪ ਸਖੀ ਦੁਆਰਾ ਮਹਾਰਾਜ ਫਰਮਾਉਂਦੇ ਆ, ਕਿਉਂਕਿ ਜਦੋਂ ਪਤੀ ਤੇ ਪਤਨੀ ਦਾ ਭਾਵ ਆਨੰਦ ਕਾਰਜ ਜੋ ਮੇਲ ਹੋਣਾ ਕਰਦੇ ਆ ਨਾ, ਵਿਆਹ ਕਾਰਜ ਹੁੰਦਾ, ਤੇ ਫਿਰ ਘਰ ਦੇ ਵਿੱਚ ਦੋਹਾਂ ਪਾਸਿਆਂ ਤੋਂ ਪ੍ਰਾਹੁਣੇ ਵੀ ਚੱਲ ਕੇ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੁਨਿਆਵੀ ਉਦਾਹਰਣਾਂ ਦੇ ਕਰਕੇ ਜੀਵ ਨੂੰ ਪ੍ਰਮਾਤਮਾ ਦੇ ਨਾਲ ਮੇਲਣ ਦਾ ਉਪਦੇਸ਼ ਦੇ ਰਹੇ ਆ ਕਿ ਜੀਵ ਨੂੰ ਸੁਖੈ ਨਹੀਂ ਸਮਝ ਪੈ ਜਾਵੇ ਕਿ ਜਿਹੜਾ ਨਿਰਬੁੱਧ ਜੀਵ ਹੈ, ਸਾਧ ਸੰਗਤ ਜੀ, ਬੇਸਮਝ ਹੈ, ਜਿਹੜਾ ਦੁਨਿਆਵੀ ਰਿਸ਼ਤੇਦਾਰੀਆਂ ਨੂੰ ਜਾਣਦਾ, ਉਹਨੂੰ ਫਿਰ ਸਮਝ ਪੈ ਜਾਂਦੀ ਹੈ ਕਿ ਇਸੇ ਤਰ੍ਹਾਂ ਮੇਰੀ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਵੀ ਜਿਹੜਾ ਅੰਤਰੀਵ ਜਿਹੜੀ ਯਾਤਰਾ ਹੈ, ਭਾਵ ਮਨ ਕਰਕੇ ਜਿਹੜਾ ਪਰਮਾਤਮਾ ਦੇ ਨਾਲ ਮਿਲਣਾ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਉਹ ਫਿਰ ਕਿਸ ਢੰਗ ਦੇ ਨਾਲ ਕਰਨਾ, ਉਹ ਫਿਰ ਸੁਖੈਨ ਜੀਵ ਨੂੰ ਸਮਝ ਪੈ ਜਾਂਦੀ ਹੈ। ਹਜੂਰ ਨੇ ਉਚਾਰਨ ਕੀਤਾ ਕਿ ਜਿਹੜੇ ਸਤਿਪੁਰਸ਼ ਹੈ ਨਾ, ਇਹ ਜਾਣੋ ਕਿ ਸਾਡੇ ਪ੍ਰਾਹੁਣੇ ਆਏ ਹਨ ਸਾਡੇ ਘਰ, ਇਹ ਸਾਡੇ ਨਾਲ ਸਾਡੀ ਸਾਖਸ਼ੀ ਭਰਨ ਵਾਲੇ ਹੈ, ਸਾਨੂੰ ਚੰਗੀ ਸਲਾਹ ਦੇਣ ਵਾਲੇ ਹੈ, ਸਾਨੂੰ ਭੁੱਲਿਆ ਹੋਇਆ ਨੂੰ ਸਿੱਧੇ ਰਸਤੇ ਤੇ ਪਾਉਣ ਵਾਲੇ
ਐਸੇ ਸਤਿਪੁਰਸ਼ ਜਿਹੜੇ ਸਾਡੇ ਪ੍ਰਾਹੁਣੇ ਆਏ ਹਨ। ਸੰਤ ਪਿਆਰੇ ਕਾਰਜ ਸਾਰੇ। ਜੋ ਪ੍ਰਮਾਤਮਾ ਦੇ ਪਿਆਰੇ ਸੰਤ ਪੁਰਸ਼ ਹਨ, ਸਤਿਪੁਰਸ਼ ਨਾਮ ਜਪਣ ਵਾਲੇ, ਤਿਨਾਂ ਦੇ ਪ੍ਰਮਾਤਮਾ ਨੇ ਸਭ ਕਾਰਜ ਸਵਾਰ ਦਿੱਤੇ ਹਨ, ਅਥਵਾ ਤਿਨਾਂ ਦੇ ਨਾਲ ਮਿਲ ਕਰਕੇ ਅਸੀਂ ਲੋਕ ਪਰਲੋਕ ਦੇ ਕਾਰਜ ਸਵਾਰ ਲਏ ਹਨ। ਨਮਸਕਾਰ ਕਰ ਲੱਗੇ ਸੇਵਾ। ਤੇ ਹਜੂਰ ਕਹਿੰਦੇ ਤਿਨਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਅਸੀਂ ਸੇਵਾ ਦੇ ਵਿੱਚ ਜੁਟ ਗਏ ਹਾਂ, ਲੱਗ ਗਏ ਹਾਂ, ਕਿ ਇਹਨਾਂ ਦੇ ਉਪਦੇਸ਼ ਦੁਆਰਾ ਹੀ ਅਸੀਂ ਭੁੱਲੇ ਹੋਏ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਹੋਏ ਹਾਂ। ਕਿਉਂਕਿ ਜ਼ਿੰਦਗੀ ਵਿੱਚ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਹੈ, ਉੱਦਾਂ ਦੀ ਸਿੱਖਿਆ ਮਿਲਦੀ ਤੇ ਮਨ ਨੂੰ ਰੰਗ ਵੀ ਉਸੇ ਤਰ੍ਹਾਂ ਹੀ ਚੜ੍ਹਦਾ। ਇਹ ਸੁਭਾਵਿਕ ਹੈ। ਮਨੁੱਖ ਜਿਹੋ ਜਿਹੀ ਜ਼ਿੰਦਗੀ ਵੀ ਸੰਗਤ ਕਰਦਾ ਹੈ, ਜੇ ਸੰਗਤ ਚੰਗੀ ਕਰਦਾ ਤੇ ਚੰਗਾ ਰੰਗ ਚੜ੍ਹਦਾ, ਜੇ ਮਾੜੀ ਕਰਦਾ ਤੇ ਮਾੜੇ ਰੰਗ ਚੜ੍ਹਦਾ। ਜੈਸੀ ਸੰਗਤ ਤੈਸੀ ਰੰਗਤ। ਜਿੱਦਾਂ ਦੀ ਮਨੁੱਖ ਸੰਗਤ ਕਰਦਾ, ਤੇ ਜੇ ਮਹਾਰਾਜ ਕਹਿੰਦੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜਦਾ, ਜੋ ਹਰ ਸਮੇਂ ਪ੍ਰਮਾਤਮਾ ਦਾ ਸਵਾਸ ਸਿਮਰਨ ਕਰਦੇ ਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਪਰਮੇਸ਼ਰ ਦੇ ਪਿਆਰੇ ਜਿਹੜੇ ਪੂਰਨ ਸੰਤ ਆ, ਤਿਨਾਂ ਦੀ ਸੰਗਤ ਕਰਨੇ ਵਾਲਾ ਮਨੁੱਖ ਵੀ ਪ੍ਰਮਾਤਮਾ ਦਾ ਸਵਾਸ ਸਿਮਰਨ ਕਰਨ ਲੱਗ ਪੈਂਦਾ ਹੈ, ਉੱਦਾਂ ਦਾ ਰੰਗ ਚੜ੍ਹਦਾ। ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਨਮਸਕਾਰ ਕਰ ਲੱਗੇ ਸੇਵਾ। ਜਿਨ੍ਹਾਂ ਦੀ ਸੰਗਤ ਦੀ ਬਦੌਲਤ ਪ੍ਰਮਾਤਮਾ ਚੇਤੇ ਆਉਂਦਾ ਹੈ, ਹੇ ਜੀਵ ਤਿਨਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਸੇਵਾ ਵਿੱਚ ਲੱਗਣਾ ਕਰ। ਤਿਨਾਂ ਦਾ ਬਚਨ ਮੰਨਣ ਰੂਪ ਸੇਵਾ ਕਮਾਉਣਾ ਕਰ। ਆਪੇ ਜਾਨੀ ਆਪੇ ਮਾਨੀ। ਜਿਵੇਂ ਸਾਧ ਸੰਗਤ ਜੀ ਇੱਕ ਜਾਨੀ ਹੁੰਦੇ ਆ ਤੇ ਇੱਕ ਮਾਨੀ ਹੁੰਦੇ ਆ। ਆਪ ਸਮਝਦਾਰ ਬਜ਼ੁਰਗ ਬੈਠੇ ਹੋ, ਸਮਝਦੇ ਹੋਵੋਗੇ ਕਿ ਜਾਨੀ ਤੇ ਇੱਕ ਮਾਨੀ ਹੁੰਦਾ। ਆਪਾਂ ਸ਼ਬਦ ਵਰਤਦੇ ਆ ਨਾ, ਇੱਕ ਪਾਸੇ ਜਾਨੀ ਤੇ ਇੱਕ ਪਾਸੇ ਮਾਨੀ ਹੁੰਦੇ ਆ। ਜਾਨੀ ਹੁੰਦੇ ਲਾੜੇ ਵਾਲੇ ਪਾਸੋਂ, ਮੁੰਡੇ ਵਾਲੇ ਦੇ ਪਾਸੋਂ, ਤੇ ਮਾਨੀ ਹੁੰਦੇ ਆ ਸਾਧ ਸੰਗਤ ਜੀ ਲੜਕੀ ਵਾਲੇ ਦੇ ਪਾਸੋਂ, ਲਾੜੀ ਵਾਲੇ ਦੇ ਪਾਸੋਂ। ਭਾਵ ਕੁਝ ਜਿਹੜੇ ਰਿਸ਼ਤੇਦਾਰ ਉਹ ਲੜਕੀ ਵਾਲਿਆਂ ਦੇ ਪਾਸੋਂ ਹੁੰਦੇ ਤੇ ਕੁਝ ਲੜਕੇ ਵਾਲਿਆਂ ਦੇ ਪਾਸੋਂ ਹੁੰਦੇ ਆ। ਜਿਹੜੇ ਲੜਕੇ ਵਾਲੇ ਪਾਸੋਂ ਉਹਨਾਂ ਨੂੰ ਜੰਝ ਲੈ ਕਰਕੇ ਆਏ ਹੈ, ਤੇ ਦੂਜੇ ਲੜਕੀ ਵਾਲਿਆਂ ਦੇ ਪਾਸੋਂ ਉਹਨਾਂ ਨੂੰ ਮਾਂਝੀ ਆਖਿਆ ਜਾਂਦਾ। ਇਹ ਸ਼ਬਦ ਭਾਵੇਂ ਹੁਣ ਅਲੋਪ ਹੁੰਦੇ ਜਾ ਰਹੇ ਆ, ਆਉਣ ਵਾਲੀ ਸਾਡੀ ਪੀੜ੍ਹੀ ਨੂੰ ਨਹੀਂ ਪਤਾ ਲੱਗਦਾ। ਜਾਨੀ ਜਿਹੜੇ ਜੰਝ ਲੈ ਕਰਕੇ ਉਹਦੇ ਜਾਨੀ ਤੇ ਮਾਂਝੀ ਇਹ ਸ਼ਬਦ ਵਰਤੇ ਜਾਂਦੇ ਸਨ। ਮਹਾਰਾਜ ਹਜੂਰ ਕਹਿੰਦੇ ਹਨ ਕਿ ਪ੍ਰਮਾਤਮਾ ਆਪ ਹੀ ਜਾਨੀ ਰੂਪ ਹੈ ਤੇ ਆਪ ਹੀ ਮਾਂਝੀ ਰੂਪ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਆਪੇ ਜਾਨੀ ਆਪੇ ਮਾਂਝੀ। ਆਪ ਹੀ ਜਾਨੀ ਰੂਪ ਕੌਣ ਹੈ? ਜਿਸ ਮਹਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰਨੀ ਹੈ, ਆਪ ਹੀ ਜਾਨੀ ਲਾੜਾ ਰੂਪ ਹੋ ਕਰਕੇ ਆਏ ਹੈ। ਤੇ ਮਾਨੀ ਕੌਣ ਹੈ? ਸਾਧ ਸੰਗਤ ਜੀ, ਆਪ ਹੀ ਇਹ ਜਿਹੜੀ ਜੀਵ ਦੀ ਆਤਮਾ ਹੀ ਹੈ ਨਾ, ਭਾਵ ਜੀਵ ਰੂਪ ਸਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਮਾਝੀ ਰੂਪ ਹੈ। ਜਾਨੀ ਆਪ ਹੀ ਪ੍ਰਮਾਤਮਾ ਲਾੜਾ ਰੂਪ ਹੋ ਕਰਕੇ ਜੀਵ ਦੇ ਅੰਦਰ ਜੋ ਵਰਤ ਰਿਹਾ ਹੈ, ਤੇ ਮਾਝੀ ਆਪ ਹੀ ਜੀਵ ਰੂਪ ਸਖੀ ਰੂਪ ਹੋ ਕਰਕੇ ਜੀਵ ਦੇ ਅੰਦਰ ਪ੍ਰਮਾਤਮਾ ਵਰਤਨ ਵਾਲਾ ਹੈ। ਆਪ ਸੁਆਮੀ ਆਪ ਦੇਵਾ। ਆਪ ਹੀ ਸੁਆਮੀ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਤੇ ਆਪ ਹੀ ਦੇਵਾ ਜਿਹੜਾ ਪ੍ਰਕਾਸ਼ ਰੂਪ ਹੈ। ਦੇਵਾ ਲਾੜੇ ਨੂੰ ਵੀ ਕਿਹਾ ਜਾਂਦਾ ਹੈ। ਆਪ ਹੀ ਮਹਾਰਾਜ ਕਹਿੰਦੇ ਲਾੜਾ ਰੂਪ ਹੋ ਕੇ ਵਰਤਨ ਵਾਲਾ ਹੈ। ਆਪਣਾ ਕਾਰਜ ਆਪ ਸਵਾਰੇ। ਤੇ ਆਪਣੇ ਕਾਰਜਾਂ ਨੂੰ ਪਰਮੇਸ਼ਰ ਆਪ ਹੀ ਸਵਾਰਦਾ ਹੈ, ਭਾਵੇਂ ਵਿਵਹਾਰਕ ਹਨ ਭਾਵੇਂ ਪਰਮਾਰਥਿਕ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਸੀ ਨਾ, ਪਰਮਾਤਮਾ ਨੇ ਆਪ ਹੀ ਸਫਲਾ ਬਣਾ ਦਿੱਤਾ ਹੈ। ਵਾਹਿਗੁਰੂ ਨੇ ਆਪ ਹੀ ਇਸ ਨੂੰ ਕਾਰਜ ਨੂੰ ਰਾਸ ਕੀਤਾ ਹੈ। ਆਪੇ ਧਾਰਨ ਧਾਰੇ। ਆਪ ਹੀ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਧਾਰਨ ਵਾਲਾ ਹੋ ਕਰਕੇ ਧਾਰਨ ਕਰ ਰਿਹਾ ਹੈ। ਸਭ ਨੂੰ ਆਪਣੇ ਆਸਰੇ ਧਾਰਨ ਕੀਤਾ ਹੋਇਆ ਹੈ। ਹਰ ਇੱਕ ਸ਼ਕਤੀ ਨੂੰ, ਹਰ ਇੱਕ ਪਦਾਰਥ ਨੂੰ, ਵੱਡੇ ਵੱਡੇ ਆਕਾਰਾਂ ਦੇ ਪਹਾੜਾਂ ਨੂੰ, ਫਿਰ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਟਿਕਾਇਆ, ਉਹ ਵੀ ਤਾਂ ਪਰਮਾਤਮਾ ਦੇ ਆਸਰੇ ਹੀ ਹੈ ਨਾ। ਪਾਣੀ ਕਈ ਗੁਣਾ ਵੱਧ ਹੈ ਧਰਤੀ ਦੇ ਨਾਲੋਂ,
ਪਰ ਡੋਬ ਨਹੀਂ ਸਕਦਾ, ਕਿਉਂਕਿ ਪਰਮਾਤਮਾ ਨੇ ਆਪਣੀ ਸ਼ਕਤੀ ਧਾਰਨ ਕੀਤੀ ਹੋਈ ਹੈ, ਮਰਜ਼ਾਦਾ ਦੇ ਵਿੱਚ ਬੰਨ੍ਹ ਕਰਕੇ ਰੱਖਿਆ ਹੋਇਆ ਹੈ। ਔਰ ਹਜ਼ੂਰ ਕਹਿੰਦੇ ਹਨ ਆਪ ਹੀ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਧਾਰਨ ਵਾਲਾ ਹੈ, ਆਪ ਹੀ ਗੁਰਸਿੱਖ ਦੇ ਹਿਰਦੇ ਅੰਦਰ ਗੁਰੂ ਰੂਪ ਹੋ ਕਰਕੇ ਨਾਮ ਧਾਰਨ ਕਰਾਉਣ ਵਾਲਾ ਹੈ, ਆਪ ਹੀ ਆਪਣੀ ਸਿੱਖਿਆ ਧਾਰਨ ਕਰਨ ਵਾਲਾ ਹੈ, ਆਪ ਹੀ ਮਹਾਰਾਜ ਕਹਿੰਦੇ ਜੀਵ ਰੂਪ ਹੋ ਕਰਕੇ ਕਰਾਉਣ ਵਾਲਾ ਹੈ। ਐਸਾ ਪਰਮਾਤਮਾ ਹੈ। ਕਹੋ ਨਾਨਕ ਸਾਹੋ ਘਰ ਮਹਿ ਬੈਠਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਉਹ ਪਰਮਾਤਮਾ ਸਾਹੋ ਜੋ ਪਤੀ ਪਰਮੇਸ਼ਰ ਹੈ, ਸਭ ਦਾ ਮਾਲਕ ਹੈ, ਸਾਡੇ ਹਿਰਦੇ ਰੂਪ ਘਰ ਦੇ ਵਿੱਚ ਬੈਠਾ ਹੈ। ਸੋਹੇ ਬੰਕ ਦੁਆਰੇ। ਤੇ ਸਾਡੇ ਜਿਹੜੇ ਸਰੀਰ ਰੂਪੀ ਘਰ ਦੇ ਇੰਦਰੀ ਰੂਪ ਦੁਆਰੇ ਹਨ, ਬੜੇ ਸੋਭਨੀਕ ਹੋ ਗਏ ਹੈ, ਬੜੇ ਸੋਭਾ ਵਾਲੇ ਤੇ ਸੋਹਣੇ ਬਣ ਗਏ ਹਨ। ਨਵ ਨਿਦੇ ਨਾਉ ਨਿਦੇ। ਸਾਧ ਸੰਗਤ ਦੇ ਜਿਹੜੀਆਂ 9 ਨਿੱਧਾਂ ਨੇ, 18 ਸਿੱਧੀਆਂ ਤੇ 9 ਨਿੱਧੀਆਂ, ਇਹ ਸ਼ਕਤੀਆਂ ਹਨ, ਪ੍ਰਮੁੱਖ ਮੰਨੀਆਂ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਵ ਨਿੱਧੇ ਨਵ ਨਿੱਧੇ, ਇਹ ਜਿਹੜੀਆਂ ਆਤਮਿਕ ਜਾਂ ਦੇਵੀ ਸ਼ਕਤੀਆਂ ਕਰਾਮਾਤਾਂ ਹਨ। ਮੇਰੇ ਘਰ ਮਹਿ ਆਈ RAM। 9 ਨਿੱਧੀਆਂ ਦੀ ਜਿਹੜੀ ਸ਼ਕਤੀ ਹੈ ਨਾ, ਕਹਿੰਦੀ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਪ੍ਰਾਪਤ ਹੋ ਗਈ ਹੈ। ਅਥਵਾ ਨਵ ਦਾ ਭਗਤੀ ਨੂੰ ਵੀ 9 ਸ਼ਕਤੀਆਂ ਦੁਆਰਾ ਹੀ ਸੰਬੋਧਨ ਕੀਤਾ ਜਾਂਦਾ ਹੈ। 9 ਪ੍ਰਕਾਰ ਦੀ ਭਗਤੀ ਸਾਧ ਸੰਗਤ ਜਿਸ ਨੂੰ ਜੋ ਵਿਦਵਾਨ ਪੁਰਖਾਂ ਨੇ ਵੇਦਾਂਤ ਦੇ ਗ੍ਰੰਥਾਂ ਦੇ ਵਿੱਚ ਜੋ ਜ਼ਿਕਰ ਕਰਨਾ ਕੀਤਾ, ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ, ਇਹ ਨਵ ਦਾ ਭਗਤੀ ਕਿਹਾ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਸੁਣਨ ਦੀ ਭਗਤੀ ਉਚਾਰਨ ਕੀਤੀ ਕਿ ਜਿਹੜਾ ਸੁਣਦਾ ਹੈ ਨਾ ਪਰਮੇਸ਼ਰ ਦਾ ਜਸ, ਇਹ ਸਭ ਤੋਂ ਉੱਤਮ ਹੈ, ਸਭ ਤੋਂ ਚੰਗਾ ਤੇ ਸਭ ਤੋਂ ਉੱਤਮ ਹੈ। ਜ਼ਿੰਦਗੀ ਵਿੱਚ ਸਭ ਤੋਂ ਵੱਡਾ ਲਾਹੇਵੰਦ ਹੈ ਪਰਮਾਤਮਾ ਦਾ ਜਸ ਸੁਣਨਾ। ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ ਕਿ ਪਰਮਾਤਮਾ ਨੇ ਕਿਰਪਾ ਕੀਤੀ ਹੈ, ਜੋ ਨਵ ਦਾ ਭਗਤੀ ਰੂਪ 9 ਨਿੱਧੀ ਜਿਹੜੀ ਹੈ ਨਾ ਸ਼ਕਤੀ ਹੈ, ਸਾਡੇ ਹਿਰਦੇ ਘਰ ਦੇ ਵਿੱਚ ਆ ਗਈ ਹੈ। ਪਰਮਾਤਮਾ ਦੀ ਬਖਸ਼ਿਸ਼ ਨਾਲ ਸਾਨੂੰ ਪ੍ਰਾਪਤ ਹੋ ਗਈ ਹੈ। ਸਭ ਕਿਛ ਮੈਂ ਸਭ ਕਿਛ ਪਾਇਆ। ਤੇ ਨਵ ਦਾ ਭਗਤੀ ਰੂਪ ਸ਼ਕਤੀ ਪ੍ਰਾਪਤ ਹੋਣੇ ਕਰਕੇ ਸਭ ਕੁਝ ਸਾਰਾ ਕੁਝ ਇਹਦੀ ਕਹਿੰਦੇ ਪ੍ਰਾਪਤ ਕਰ ਲਿਆ। ਸਾਧ ਸੰਗਤ ਜੀ ਭਗਤੀ ਕਰਕੇ ਕਿਹੜੀ ਦਾਤ ਹੈ ਜਿਹੜੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਜੀ ਦਾ ਬਚਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿਨ ਨਾ ਲੱਭਿਆ। ਤੇ ਕਿਹੜੀ ਦਾਤ ਹੈ ਜਿਹੜੀ ਗੁਰੂ ਚਰਨਾਂ ਦੀ ਸੇਵਾ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ, ਭਗਤੀ ਕਰਕੇ ਨਹੀਂ ਪ੍ਰਾਪਤ ਹੁੰਦੀ। ਸਭ ਦਾਤਾਂ ਮਿਲ ਜਾਂਦੀਆਂ। ਵੱਖਰੀ ਗੱਲ ਹੈ ਅਜੇ ਤੱਕ ਸਾਨੂੰ ਦਾਤਾਂ ਲੈਣ ਦੀ ਜਾਚ ਹੀ ਨਹੀਂ ਆਈ, ਸਾਨੂੰ ਭਰੋਸਾ ਨਹੀਂ ਬੱਝਾ ਗੁਰੂ ਚਰਨਾਂ ਤੇ। ਦਰ ਦਰ ਤੇ ਨੱਕ ਰਗੜਦੇ ਫਿਰਦੇ ਆ, ਠੋਕਰਾਂ ਖਾਂਦੇ ਫਿਰਦੇ ਆ। ਸਤਿਗੁਰੂ ਜੀ ਤਾਂ ਆਪਣੀਆਂ ਹੱਥਾਂ ਦੀਆਂ ਹਥੇੜੀਆਂ ਤੇ ਦਾਤਾਂ ਟਿਕਾ ਕਰਕੇ ਬੈਠੇ ਆ। ਸਾਡਾ ਸਿੱਖ ਆਵੇ, ਸ਼ਰਧਾ ਰੂਪ ਝੋਲੀ ਅੱਡ ਕੇ ਦਾਤ ਮੰਗੇ, ਉਸੇ ਸਮੇਂ ਦੀ ਝੋਲੀ ਵਿੱਚ ਅਸੀਂ ਦਾਤ ਪਾ ਦੇਈਏ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਾਲ ਧਰਿਆ। ਕਰ ਕਹਿੰਦੇ ਨੇ ਹੱਥ ਨੂੰ ਤੇ ਤਲੀ ਨੂੰ ਕਿਹਾ ਜਾਂਦਾ ਹੈ ਕਿ ਮਹਾਰਾਜ ਸਾਰੀਆਂ ਦਾਤਾਂ 9 ਨਿੱਧੀਆਂ ਸਿੱਧੀਆਂ ਰਿੱਧੀਆਂ ਕਰਾਮਾਤਾਂ ਸਭ ਦਾਤਾਂ ਮਹਾਰਾਜ ਕਹਿੰਦੇ ਸਾਰੇ ਸੁੱਖ ਆਪਣੀਆਂ ਹੱਥਾਂ ਦੀਆਂ ਹਥੇਲੀਆਂ ਤੇ ਟਿਕਾਈ ਬੈਠੇ ਹੈ। ਪਰ ਸਿੱਖ ਹੋਰ ਹੀ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਭ ਕੁਛ ਮੈਂ ਸਭ ਕੁਛ ਪਾਇਆ। ਕਹਿੰਦੇ ਸਾਰੀਆਂ ਦਾਤਾਂ ਹੀ ਪ੍ਰਾਪਤ ਕਰ ਲਈਆਂ। ਕਿਸ ਕਰਕੇ? ਪਰਮੇਸ਼ਰ ਦੀ ਭਗਤੀ ਕਰਨੇ ਕਰਕੇ। ਮਹਾਰਾਜ ਫਰਮਾਉਂਦੇ ਆ, ਨਾਮ ਧਿਆਈ RAM। ਹੇ ਗੁਰਸਿੱਖੋ, ਰਮੰਤੀ RAM ਦਾ ਪਰਮੇਸ਼ਰ ਦਾ ਨਾਮ ਤੇ ਆਇਆ ਤਾਂ ਸਾਰੀਆਂ ਦਾਤਾਂ ਪ੍ਰਾਪਤ ਕਰ ਲਈਆਂ ਨੇ। ਭਗਤ ਧਰੂ ਜੀ ਦੇ ਸਾਧ ਸੰਗਤ ਜੀ ਮਨ ਦੀ ਇੱਛਾ ਸੀ ਕਿ ਪਿਤਾ ਉਤਾਨ ਪਦ ਵਾਲੀ ਮੈਨੂੰ ਰਾਜਗੱਦੀ ਪ੍ਰਾਪਤ ਹੋ ਜਾਵੇ। ਪਰ ਜਿਹੜੀ ਮਾਂ ਸੀ ਨਾ ਸਾਧ ਸੰਗਤ ਜੀ, ਜਿਸ ਨੇ ਸਾਧ ਸੰਗਤ ਜੀ ਮਤਰੇਈ ਮਾਂ ਨੇ ਚਪੇੜ ਮਾਰ ਕੇ ਪਿਤਾ ਦੀ ਗੋਰ ਤੋਂ ਉਠਾ ਦਿੱਤਾ ਸੀਗਾ। ਮਨ ਵਿੱਚ ਬੜਾ ਰੋਸ ਪੈਦਾ ਹੋਇਆ ਤੇ ਪਰਮਾਤਮਾ ਦੀ ਜਦੋਂ ਭਗਤੀ ਕੀਤੀ ਹੈ ਨਾ ਤੇ ਪਰਮੇਸ਼ਰ ਨੇ ਦੇਖੋ ਸਾਧ ਸੰਗਤ ਜੀ 36,000 ਵਰੇ ਦਾ ਰਾਜ ਭਾਗ ਬਖਸ਼ਿਸ਼ ਕਰ ਦਿੱਤਾ ਸੀਗਾ। ਜਿਹੜੇ ਦੁਨਿਆਵੀ ਜਿਹੜਾ ਰਾਜ ਸੀ ਪਿਤਾ ਵਾਲਾ,
ਕਿਉਂਕਿ ਇਹਨਾਂ ਦੇ ਪਿਤਾ ਜੋ ਰਾਜਾ ਉਤਾਨਪਾਦ ਰਾਜਗੱਦੀ ਦੇ ਰਾਜ ਤਖਤ ਤੇ ਬੈਠੇ ਕਰਦੇ ਸਨ। ਰਾਜ ਘਰਾਣੇ ਵੀ ਜਨਮ ਹੋਇਆ ਸੀਗਾ ਭਗਤ ਧਰੂ ਸਾਹਿਬ ਜੀ ਦਾ। ਪਹਿਲਾ ਇੱਛਾ ਇਹ ਸੀ, ਪਰ ਦੁਬਾਰਾ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਜਾਗੀ ਕਿ ਮਹਾਰਾਜ ਇਹ ਜਿਹੜਾ ਦੁਨਿਆਵੀ ਰਾਜ ਪਾ ਗਏ ਤਾਂ ਨਾਸ਼ਵਾਨ ਹੈ, ਮਹਾਰਾਜ ਤੁਹਾਡੀ ਬੰਦਗੀ ਕਰਨੇ ਦਾ ਫਲ ਮੈਨੂੰ ਇਹ ਦੇਵੋ ਕਿ ਮੈਨੂੰ ਅਟਲ ਪਦਵੀ ਦੀ ਪ੍ਰਾਪਤੀ ਹੋਵੇ। ਤੇ 36,000 ਵਰਾ ਰਾਜ ਭੋਗ ਕਰਕੇ ਫਿਰ ਅਟਲ ਪਦਵੀ ਨੂੰ ਵੀ ਪ੍ਰਾਪਤ ਕੀਤਾ ਭਗਤ ਧਰੂ ਜੀ ਨੇ। ਮਹਾਰਾਜ ਜੀ ਨੇ ਸਾਖ ਭਰੀ ਗੁਰਬਾਣੀ ਅੰਦਰ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਅਮਰ ਪਦਵੀ ਨੂੰ ਅਟਲ ਪਦਵੀ ਨੂੰ ਪ੍ਰਾਪਤ ਕੀਤਾ ਪਰਮੇਸ਼ਰ ਦਾ ਨਾਮ ਜਪ ਕਰਕੇ। ਮਹਾਰਾਜ ਕਹਿੰਦੇ ਸਭ ਦਾਤਾਂ ਮਿਲ ਜਾਂਦੀਆਂ ਜੇ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਸਿਮਰਨ ਕਰੇਗਾ। ਨਾਮ ਧਿਆਈ ਸਦਾ ਸਖਾਈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਨਾ, ਹਿਰਦੇ ਹੋ ਕੇ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕਰਨਾ ਕੀਤਾ, ਸਦਾ ਸਖਾਈ, ਵਾਹਿਗੁਰੂ ਸਦਾ ਹੀ ਉਹਨਾਂ ਦਾ ਸਖੀਆਂ ਦੇ ਨਾਲ, ਸਖੀਆਂ ਦੀ ਤਰ੍ਹਾਂ ਨਾਲ ਹੋ ਕਰਕੇ ਨਿਭਿਆ ਹੈ। ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਸਾਧ ਸੰਗਤ ਜੀ ਸਖਾਈ ਬਣ ਜਾਂਦਾ, ਸਖਾ ਬਣ ਜਾਂਦਾ। ਹਰ ਸਾਹ ਤੇ ਦੁੱਖ ਵੇਲੇ ਸੁੱਖ ਵੇਲੇ ਨਾਲ ਨਿਭਦਾ ਹੈ। ਸਹਿਜ ਸੁਭਾਈ ਗੋਵਿੰਦਾ। ਤੇ ਸਹਿਜ ਸੁਭਾਈ ਫਿਰ ਗੋਵਿੰਦਾ, ਪ੍ਰਿਥਵੀ ਦੇ ਪਾਲਕ ਪ੍ਰਮਾਤਮਾ ਨੂੰ ਪਾਲਿਆ। ਸਹਿਜ ਹਿਰਦੇ ਅੰਦਰ ਸ਼ਾਂਤੀ ਗਿਆਨ ਪ੍ਰਾਪਤ ਹੋਣੇ ਕਰਕੇ, ਸੁਭਾਏ ਸ੍ਰੇਸ਼ਟ ਪ੍ਰੇਮ ਕਰਨੇ ਕਰਕੇ, ਜੋ ਗੋ ਇੰਦਰੀਆਂ ਦੀ ਵਿੰਦਾ ਪਰਵਰਿਸ਼ ਕਰਨ ਵਾਲਾ, ਇੰਦਰੀਆਂ ਨੂੰ ਚਲਾਉਣ ਵਾਲਾ ਪ੍ਰਮਾਤਮਾ, ਇੰਦਰੀਆਂ ਨੂੰ ਪ੍ਰਕਾਸ਼ਨ ਵਾਲਾ ਪਰਮੇਸ਼ਰ ਹੈ, ਉਸ ਨੂੰ ਪਾਇਆ ਹੈ। ਗਣਤ ਮਿਟਾਈ ਚੁਕੀ ਤਾਈ। ਪਰਮੇਸ਼ਰ ਦੀ ਪ੍ਰਾਪਤੀ ਹੋਣੇ ਕਰਕੇ ਜਿਹੜੀ ਸੰਸਾਰ ਦੀ ਗਿਣਤੀ ਮਿਣਤੀ ਸੀ ਨਾ, ਕਿ ਮੈਂ ਜ਼ਿੰਦਗੀ ਦੇ ਇੰਨੇ ਸਾਲ ਤਪੱਸਿਆ ਕੀਤੀ, ਮੈਂ ਇੰਨੇ ਸਾਲ ਧੂਣੀਆਂ ਤਾਈਆਂ, ਇੰਨੇ ਸਾਲ ਜਲ ਧਾਰਾ ਕੀਤੀ, ਇੰਨੇ ਸਾਲ ਕਪਾਲੀ ਆਸਣ ਇਤਿਆਦਿਕ ਲਾਏ, ਇੰਨੇ ਸਾਲ ਕਰਮ ਕਾਂਡ ਕਰਦਾ ਰਿਹਾ, ਜਾਂ ਫਿਰ ਮੈਂ ਇੰਨੀਆਂ ਮਾਲਾਂ ਫੇਰੀਆਂ, ਇੰਨੇ ਪਾਠ ਕਰ ਲਏ। ਮਹਾਰਾਜ ਕਹਿੰਦੇ ਸਾਰੀ ਗਣਤ ਜਿਹੜੀ ਸੀ ਮਿਟ ਗਈ। ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ, ਗਣਤ ਮਿਟਾਈ ਚੂਕੀ ਤਾਈ। ਤੇ ਜਦੋਂ ਗਿਣਤੀ ਮਿਣਤੀ ਹਿਰਦਿਓ ਮਿਟ ਜਾਂਦੀ ਆ ਨਾ, ਫਿਰ ਧਾਵਾ ਤਾਈ ਵੀ ਮਨੁੱਖ ਦੀ ਚੁੱਕੀ ਜਾਂਦੀ ਆ, ਅਭਾਵ ਹੋ ਜਾਂਦੀ ਹੈ। ਭਟਕਣਾ ਵੀ ਮਨੁੱਖ ਦੀ ਉਦੋਂ ਖਤਮ ਹੁੰਦੀ ਜਦੋਂ ਗਿਣਤੀਆਂ ਮਿਣਤੀਆਂ ਕਰਨੋਂ ਛੱਡ ਦਿੰਦਾ। ਜੇ ਪ੍ਰਮਾਤਮਾ ਨਹੀਂ ਕਦੇ ਗਿਣਤੀ ਕਰਦਾ, ਦਾਤਾਂ ਦੇਣ ਲੱਗਿਆ ਕਦੇ ਗਿਣਤੀਆਂ ਮਿਣਤੀਆਂ ਵਿਚਾਰਾਂ ਨਹੀਂ ਕਰਦਾ, ਦਾਤਾਂ ਦੇ ਹੀ ਜਾਂਦਾ। ਅਸੀਂ ਲੈ ਲੈ ਕਰਕੇ ਥੱਕ ਹਾਰ ਜਾਂਦੇ, ਮਰ ਮੁੱਕ ਜਾਂਦੇ ਆ, ਪਰ ਪ੍ਰਮਾਤਮਾ ਨਹੀਂ ਕਦੇ ਥੱਕਦਾ, ਨਾ ਕਦੇ ਅੱਕਦਾ ਹੈ, ਨਾ ਕਦੇ ਦਾਤਾਂ ਦੇਣ ਤੋਂ ਗੁਰੇਜ਼ ਕਰਦਾ। ਤੇ ਮਹਾਰਾਜ ਕਹਿੰਦੇ ਫਿਰ ਉਹਦਾ ਨਾਮ ਜਪਣ ਲੱਗਿਆ, ਫਿਰ ਗਿਣਤੀ ਮਿਣਤੀ ਕਿਉਂ ਕਰਦਾ? ਜੇ ਪ੍ਰਮਾਤਮਾ ਦਾਤਾਂ ਦੇਣੇ ਤੋਂ ਅੱਕਦਾ ਨਹੀਂ, ਥੱਕਦਾ ਨਹੀਂ, ਕਦੇ ਗਿਣਤੀਆਂ ਮਿਣਤੀਆਂ ਨਹੀਂ ਕਰਦਾ, ਤੇ ਫਿਰ ਜੀਵ ਤੂੰ ਕਿਉਂ ਬਾਰ-ਬਾਰ ਵਿਚਾਰਾਂ ਕਰਦਾ ਰਹਿੰਦਾ ਕਿ ਮੈਂ ਅੱਜ ਇੰਨੀਆਂ ਮਾਲਾਂ ਫੇਰ ਲਈਆਂ, ਮੈਂ ਅੱਜ ਇੰਨੇ ਪਾਠ ਕਰ ਲਏ ਆ? ਕਿਹਨੂੰ ਕਰ ਕਰਕੇ ਦਿਖਾਉਣਾ, ਕਿਸ ਨੂੰ ਸੁਣਾਉਂਦਾ? ਜਿਸ ਦੇ ਕੀਤੇ ਉਹ ਜਾਣਦਾ, ਜਿੰਨੇ ਕੋ ਕੀਤੇ, ਜਿੰਨੀ ਕੋ ਭਾਵਨਾ ਤੇ ਸ਼ਰਧਾ ਦੇ ਨਾਲ ਕੀਤੇ ਉਹ ਵੀ ਜਾਣਦਾ ਕਿ ਕਿੱਲੀ ਲੋਕ ਲੱਜਾ ਰੱਖਣ ਵਾਸਤੇ ਕਰਦਾ, ਵਿਖਾਵੇ ਦੇ ਕਰਦਾ ਕਿ ਭਾਵਨਾ ਦੇ ਨਾਲ ਕਰਦਾ, ਸਭ ਕੁਝ ਜਾਣਦਾ ਹੈ। ਮਹਾਰਾਜ ਕਹਿੰਦੇ ਫਿਰ ਉਦੋਂ ਧਾਵਾ ਤਾਈ ਖਤਮ ਹੋ ਜਾਂਦੀ ਹੈ, ਜਦੋਂ ਇਹ ਮਨੁੱਖ ਗਿਣਤੀਆਂ ਮਿਣਤੀਆਂ ਦੀਆਂ ਵਿਚਾਰਾਂ ਹਿਰਦੇ ਵਿੱਚੋਂ ਕੱਢ ਦਿੰਦਾ ਹੈ। ਕਦੇ ਨਾ ਵਿਆਪੈ ਮਨ ਚਿੰਦਾ। ਤੇ ਫਿਰ ਮਨ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਵੀ ਵਿਆਪਦੀ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵੀ ਨਹੀਂ ਲੱਗਦੀ। ਨਹੀਂ ਤਾਂ ਇੱਕ ਨਹੀਂ, ਪਤਾ ਨਹੀਂ ਘੁਣ ਦੀ ਤਰ੍ਹਾਂ ਇਹ ਸਰੀਰ ਰੂਪੀ ਲੱਕੜ ਨੂੰ ਅੰਦਰੋਂ ਅੰਦਰੀ ਕਿੰਨੇ ਕੁ ਤਰ੍ਹਾਂ ਦੀ ਚਿੰਤਾ ਲੱਗੀ, ਖਾਈ ਜਾਂਦੀ ਹੈ। ਲੱਕੜ ਭਾਵੇਂ ਬਾਹਰੋਂ ਬੜੀ ਸੋਹਣੀ ਜਾਪਦੀ ਹੋਵੇ ਕਿ ਬੜੀ ਸੋਹਣੀ ਲੱਗ ਰਹੀ ਹੈ, ਪਰ ਸਾਧ ਸੰਗਤ ਅੰਦਰ ਘੁਣ ਲੱਗਾ ਹੋਵੇ ਨਾ, ਪੱਲੇ ਉਹਦੇ ਕੁਝ ਨਹੀਂ ਹੁੰਦਾ, ਅੰਦਰੋਂ ਅੰਦਰ ਖਾਧੀ ਜਾ ਰਹੀ ਹੁੰਦੀ ਹੈ। ਇਸੇ ਤਰ੍ਹਾਂ ਚਿੰਤਾ ਦਾ ਘੁਣ ਜਿਸ ਮਨੁੱਖ ਦੇ ਅੰਦਰ ਲੱਗ ਜਾਵੇ, ਬਾਹਰੋਂ ਭਾਵੇਂ ਬੜਾ ਸੋਹਣਾ ਜਾਪਦਾ ਹੋਵੇ ਕਿ ਬੜਾ ਦੁਰਸਤ ਸਰੀਰ ਜਾਪਦਾ, ਪਰ ਚਿੰਤਾ ਦਾ ਘੁਣ ਲੱਗਣੇ ਕਰਕੇ ਉਹ ਬੰਦੇ ਦੇ ਪੱਲੇ ਕੁਝ ਨਹੀਂ ਜੇ ਹੁੰਦਾ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਨਾ ਵਿਆਪੈ, ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਲੱਗਦੀ,
ਜੇ ਹਿਰਦੇ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਜੇ ਪ੍ਰਮਾਤਮਾ ਨੂੰ ਯਾਦ ਕਰੇਗਾ। ਗੋਬਿੰਦ ਗਾਜੇ ਅਨਹਦ ਬਾਜੇ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਹਰ ਤੋਂ ਰਹਿਤ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜੇ ਹਨ। ਗੋਬਿੰਦ ਗਾਜੇ ਘਨ ਗਰਜਤ ਗੋਬਿੰਦ ਰੂਪ। ਜਾਣੋ ਕਿ ਸਤਿਗੁਰੂ ਜੀ ਨੇ ਬਦਲ ਰੂਪ ਹੋ ਕਰਕੇ ਉਪਦੇਸ਼ ਰੂਪੀ ਵਰਖਾ ਤਿਨਾਂ ਦੇ ਹਿਰਦੇ ਅੰਦਰ ਕੀਤੀ ਹੈ। ਗੋਬਿੰਦ ਗਾਜੇ, ਜਿਵੇਂ ਬੱਦਲ ਗਰਜਦੇ ਤੇ ਵਰਖਾ ਹੁੰਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਵਰਖਾ ਕਰਦੇ ਬਦਲ ਰੂਪ ਹੋ ਕਰਕੇ। ਹਿਰਦੇ ਅੰਦਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਇੱਕ ਰਸ ਧੁਨੀ ਵੱਜਣ ਲੱਗ ਪੈਂਦੀ ਹੈ। ਅਚਰਜ ਸੋਭ ਬਣਾਈ। ਫਿਰ ਤਿਨਾਂ ਦੀ ਸੋਭਾ ਵੀ ਬੜੀ ਅਚਰਜ ਬਣਦੀ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਵਾਹਿਗੁਰੂ ਦੇ ਸਰੂਪ ਦੀ ਸੋਭਾ ਹੈ, ਪਰਮਾਤਮਾ ਦੇ ਗੁਣਾਂ ਦੀ ਸੋਭਾ ਹੈ, ਉਹ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਐਸੀ ਅਚਰਜ ਵਾਹਿਗੁਰੂ ਜੀ ਦੀ ਸੋਭਾ ਹੈ। ਕਹੋ ਨਾਨਕ ਪਿਰ ਮੇਰੇ ਸੰਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪਿਰ ਸਾਡਾ ਪਤੀ ਪਰਮਾਤਮਾ ਹੈ, ਉਹ ਸਾਡੇ ਸੰਗੇ ਨਾਲ ਹੈ। ਜਦੋਂ ਪਰਮਾਤਮਾ ਸਾਡੇ ਨਾਲ ਹੋਇਆ, ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਸੰਗੀ ਜਾਣਿਆ ਹੈ। ਮੈਂ ਨਵ ਨਿਧ ਪਾਈ। ਤਾਂ ਹੀ ਕਹਿੰਦੇ ਸੀ ਨੌ ਨਿਧੀਆਂ ਦਾ ਖਜ਼ਾਨਾ ਨਵ ਦਾ ਭਗਤੀ ਨੂੰ ਹਿਰਦੇ ਕਰਕੇ ਪਾਇਆ। ਜੇ ਪਰਮਾਤਮਾ ਸਾਡੇ ਅੰਗ ਸੰਗ ਹੈ, ਫਿਰ ਪਰਮੇਸ਼ਰ ਦੀ ਯਾਦ ਕਦੇ ਵੀ ਹਿਰਦਿਓਂ ਵਿਸਰੇਗੀ ਨਹੀਂ। ਸਰਸੇ ਅੜੇ ਸਰਸੇ ਅੜੇ। ਉਹ ਸਹਿਤ ਰਸ ਦੇ ਹੋ ਗਏ, ਉਹ ਵਾਹਿਗੁਰੂ ਦੇ ਪਿਆਰੇ ਰਸ ਦੇ ਸਹਿਤ ਹੋ ਗਏ ਹਨ। ਮੇਰੇ ਭਾਈ ਸਭ ਮੀਤਾ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਡੇ ਜਿਹੜੇ ਭਾਈ, ਭਾਵੇਂ ਜਿਵੇਂ ਮਹਾਦੇਵ ਜੀ ਹਨ ਭਰਾਤਾ ਸਤਿਗੁਰੂ ਜੀ ਦੇ, ਔਰ ਮੀਤਾ ਜਿਹੜੇ ਮਿੱਤਰਾਂ ਦੀ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਆਦਿਕ, ਇਹ ਕਹਿੰਦੇ ਸਾਤ ਰਸਾਂ ਦੇ ਹੋ ਗਏ ਹੈ, ਰਸ ਦੇ ਸਹਿਤ ਹੋ ਗਏ ਹਨ। ਅਥਵਾ ਸ਼ੁਭ ਗੁਣਾ ਰੂਪੀ ਜਿਹੜੇ ਭਰਾ ਦਇਆ ਧਰਮ ਧੀਰਜਤਾ ਵੈਰਾਗ ਵਿਵੇਕ ਇਤਿਆਦਿਕ ਜਿਹੜੇ ਮਿੱਤਰਾਂ ਦੀ ਤਰ੍ਹਾਂ ਨਾਲ ਨਿਭਣ ਵਾਲੇ ਨੇ, ਇਹਨਾਂ ਦੀ ਪ੍ਰਾਪਤੀ ਕਰਨੇ ਕਰਕੇ ਜੀਵ ਰਸ ਦੇ ਸਹਿਤ ਹੋਏ ਹਨ। ਬਿਖਮੋ ਬਿਖਮ ਅਖਾੜਾ। ਇਹ ਜੋ ਸੰਸਾਰ ਰੂਪੀ ਅਖਾੜਾ ਬਣਾਇਆ ਪਰਮਾਤਮਾ ਨੇ, ਬਿਖਮੋ ਬਿਖਮ ਅਖਾੜਾ, ਬੜਾ ਸਾਧ ਸੰਗਤ ਜੀ ਬਿਖਮ ਹੈ, ਬੜਾ ਔਖਾ ਹੈ ਇਹਦੇ ਵਿੱਚ ਜਿੱਤ ਪ੍ਰਾਪਤ ਕਰਨੀ। ਸੰਸਾਰ ਰੂਪੀ ਜੋ ਅਖਾੜਾ ਪਰਮੇਸ਼ਰ ਨੇ ਬਣਾਇਆ ਬੜਾ ਦੁੱਤਰ ਹੈ, ਬਹੁਤ ਔਖਾ ਹੈ। ਜਿਵੇਂ ਸਾਧ ਸੰਗਤ ਜੀ ਪਹਿਲਵਾਨ ਅਖਾੜੇ ਵਿੱਚ ਉਤਰਦੇ ਆ ਨਾ, ਮੱਲ ਅਖਾੜਾ ਜਿਵੇਂ ਛਿੰਝ ਪੈਂਦੀ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਸਾ ਰਾਗ ਵਿੱਚ ਬਚਨ ਆਉਂਦਾ, ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿੰਦੇ ਪ੍ਰਮਾਤਮਾ ਨੇ ਇਹ ਸੰਸਾਰ ਰੂਪੀ ਅਖਾੜੇ ਦੇ ਵਿੱਚ ਛਿੰਝ ਪਵਾ ਕੇ ਤੇ ਮੱਲ ਅਖਾੜਾ ਰਚਿਆ। ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਮੱਲ ਅਖਾੜੇ ਰਚਾਉਂਦੇ ਸਨ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ। ਪਹਿਲਵਾਨੀਆਂ ਹੁੰਦੀਆਂ, ਦੋਹਾਂ ਪਾਸਿਆਂ ਤੋਂ ਪਹਿਲਵਾਨ ਆਪੋ ਵਿੱਚ ਮਿਲ ਕਰਕੇ ਸਾਧ ਸੰਗਤ ਜੀ ਜੋ ਇੱਕ ਜਿੱਤ ਜਾਂਦਾ ਤੇ ਇੱਕ ਹਾਰ ਜਾਂਦਾ ਸੀ, ਉਹਨਾਂ ਨੂੰ ਇਨਾਮ ਦਿੰਦੇ ਸਨ। ਫਿਰ ਬੜੇ ਬੜੇ ਗਾਉਣ ਵਜਾਉਣ ਵੀ ਹੋਇਆ ਕਰਦੇ ਸਨ ਪਹਿਲਵਾਨਾਂ ਦਾ ਉਤਸ਼ਾਹ ਵਧਾਉਣ ਦੇ ਵਾਸਤੇ। ਹੁਣ ਤਾਂ ਬਹੁਤ ਸਾਧ ਸੰਗਤ ਜੀ ਇਹ ਘਟਦਾ ਜਾ ਰਿਹਾ ਜਿਹੜਾ ਰਿਵਾਜ ਛਿੰਝਾਂ ਦਾ ਹੈ। ਕੋਈ ਟਾਵੀਂ ਥਾਂ ਰਹਿ ਗਈ, ਵਿਰਲੀ ਵਿਰਲੀ ਜਗ੍ਹਾ ਜਿੱਥੇ ਅੱਜ ਵੀ ਛਿੰਝਾਂ ਪਵਾਈਆਂ ਜਾਂਦੀਆਂ ਤੇ ਮੱਲ ਅਖਾੜੇ ਲੱਗਦੇ ਹੈ, ਕੋਈ ਵਿਰਲੀ ਥਾਂ ਰਹਿ ਗਈ ਹੈ। ਤੇ ਮਹਾਰਾਜ ਜੀ ਨੇ ਇਹਦਾ ਅਲੰਕਾਰ ਬਣਾ ਕੇ ਗੁਰਬਾਣੀ ਵੀ ਸਮਝਾਇਆ। ਕਹਿੰਦੇ ਹਨ ਕਿ ਜਿਵੇਂ ਛਿੰਝ ਪੈਂਦੀ ਹੈ ਨਾ ਅਖਾੜੇ ਵਿੱਚ, ਦੋਵਾਂ ਪਾਸਿਆਂ ਤੋਂ ਪਹਿਲਵਾਨ ਚੱਲ ਕੇ ਆਉਂਦੇ ਹੈ। ਜਦੋਂ ਆ ਰਹੇ ਹੁੰਦੇ ਆ ਨਾ ਉਦੋਂ ਤਾਂ ਸਾਰੇ ਇਕੱਠੇ ਹੋ ਕੇ ਆਉਂਦੇ, ਬੜਾ ਗਾਉਣ ਵਜਾਉਣ ਕੀਤਾ ਜਾਂਦਾ, ਕਦੇ ਟਮਕ ਤੇ ਕਦੇ ਭੇਰੀਆਂ। ਸਾਧ ਸੰਗਤ ਜੀ ਡੱਗਿਆਂ ਤੇ ਫਿਰ ਢੋਲਾਂ ਦੇ ਨਾਲ ਕਿੰਨਾ ਪਹਿਲਵਾਨਾਂ ਦਾ ਉਤਸ਼ਾਹ ਵਧਾਇਆ ਜਾਂਦਾ ਹੈ। ਕੋਈ ਭੇਰੀਆਂ ਵਜਾ ਰਿਹਾ ਹੁੰਦਾ, ਕੋਈ ਢੋਲ ਵਜਾ ਰਿਹਾ ਹੁੰਦਾ, ਇਹ ਕੋਈ ਨਗਾਰਿਆਂ ਤੇ ਚੋਬਾ ਮਾਰ ਰਿਹਾ ਹੁੰਦਾ ਕਿ ਇਹਨਾਂ ਦੇ ਨਾਲ ਸਾਡੇ ਪਹਿਲਵਾਨ ਦਾ ਉਤਸ਼ਾਹ ਵਧੇਗਾ ਤੇ ਫਿਰ ਹੋਰ ਵੀ ਬਲ ਦੇ ਨਾਲ ਤੇ ਦਲੇਰੀ ਦੇ ਨਾਲ ਜੋ ਪਹਿਲਵਾਨੀ ਲੜ ਕਰਕੇ ਜਿੱਤ ਪ੍ਰਾਪਤ ਕਰੇਗਾ। ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਜ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ।
ਕਹਿੰਦੇ ਹਨ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਪਹਿਲਵਾਨੜੇ ਹਾਂ। ਗੁਰਮੁਖਾਂ ਅਤੇ ਮਨਮੁਖਾਂ ਦਾ ਜ਼ਿਕਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਦੂਜੇ ਪਾਸੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਨ੍ਹਾਂ ਦੇ ਬਲ ਨੂੰ ਜਿੱਤਿਆ ਨਹੀਂ ਜਾ ਸਕਦਾ, ਇੰਨੇ ਵੱਡੇ ਪਹਿਲਵਾਨ ਹੈ। ਕੋਈ ਜਿੱਤ ਨਹੀਂ ਸਕਦਾ ਇਹਨਾਂ ਤੋਂ, ਕੋਈ ਜਿੱਤ ਪ੍ਰਾਪਤ ਕਰ ਹੀ ਨਹੀਂ ਸਕਦਾ ਆਪਣੇ ਬਲ ਦੇ ਨਾਲ। ਇੰਨਾ ਬਲ ਇਹਨਾਂ ਨੂੰ ਰੱਬ ਨੇ ਦਿੱਤਾ ਹੋਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਪਰਮਾਤਮਾ ਕਹਿੰਦੇ ਸੰਸਾਰ ਰੂਪੀ ਪਾਈ ਹੋਈ ਛਿੰਝ ਅਖਾੜੇ ਦੇ ਵਿੱਚ ਆਪ ਹੀ ਸਭ ਜੀਵਾਂ ਰੂਪ ਹੋ ਕਰਕੇ ਦੇਖਦਾ ਪਿਆ ਹੈ, ਆਪ ਹੀ ਦੇਖਦਾ ਪਿਆ। ਤੇ ਫਿਰ ਕਹਿਣ ਲੱਗੇ ਮਹਾਰਾਜ, ਇਹਨਾਂ ਮੱਲ ਅਖਾੜਿਆਂ ਦੇ ਵਿੱਚ ਤਾਂ ਵਾਜੇ ਵੱਜਦੇ ਆ, ਇਹ ਤੇ ਸੰਸਾਰ ਦੇ ਅੰਦਰ ਕਿਹੜੇ ਵਾਜੇ ਵੱਜ ਰਹੇ ਨੇ? ਮਹਾਰਾਜ ਕਹਿੰਦੇ ਵਾਤ ਵੱਜਣ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ। ਔਰ ਕਹਿੰਦੇ ਹਨ ਕਿ ਜਿਵੇਂ ਪਹਿਲਵਾਨ ਫਿਰ ਫੇਰਾ ਪਾਉਂਦੇ ਆ ਨਾ ਅਖਾੜੇ ਦੇ ਵਿੱਚ, ਕਦੇ ਇੱਧਰ ਕਦੇ ਉੱਧਰ ਨੂੰ ਹੋ ਕਰਕੇ ਲੋਕਾਂ ਦੇ ਸਾਹਮਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਜਿਹੜੇ ਜੀਵ, ਇੱਕ ਪਾਸੇ ਮਨਮੁਖ ਹੈ, ਦੂਜੇ ਪਾਸੇ ਗੁਰਮੁਖ ਜਨ ਹਨ। ਤੇ ਜਿਨ੍ਹਾਂ ਗੁਰਮੁਖਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁੱਧ ਰੂਪੀ ਕੰਧ ਦੇ ਪਿੱਠ ਦੇ ਉੱਪਰ ਸਤਿਗੁਰਾਂ ਨੇ ਆਪਣਾ ਬਖਸ਼ਿਸ਼ ਰੂਪੀ ਜਿਹੜਾ ਹੱਥ ਧਰ ਦੇਣਾ ਕੀਤਾ ਹੈ। ਨਿਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਮਹਾਰਾਜ ਜੀ ਨੇ ਐਸਾ ਕਿਰਪਾ ਦਾ ਥਾਪੜਾ ਦਿੱਤਾ ਹੈ, ਜਿਹੜੇ ਪੰਜ ਵਿਕਾਰ ਨਿਹ ਤੇ ਕਿਸੇ ਤੋਂ ਜਿੱਤੇ ਨਹੀਂ ਸਨ ਜਾਂਦੇ, ਨਿਹ ਤੇ ਕਿਸੇ ਤੋਂ ਨਿਉਂਦੇ ਨਹੀਂ ਸਨ, ਕਿਸੇ ਦੇ ਵੱਚ ਵਿੱਚ ਨਹੀਂ ਸਨ ਹੁੰਦੇ। ਉਹਨਾਂ ਪੰਜਾਂ ਵਿਕਾਰਾਂ ਨੂੰ ਵੀ ਪਹਿਲਵਾਨਾਂ ਨੂੰ ਢਾਹ ਕੇ ਆਪਣੇ ਅਧੀਨ ਕਰ ਲੈਣਾ ਕੀਤਾ। ਕਿਵੇਂ? ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ। ਨਿਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਫਿਰ ਅਗਲਾ ਬਚਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਕਹਿੰਦੇ ਹਨ ਕਿ ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਦੋਂ ਘਰੋਂ ਆਉਂਦੇ ਨੇ ਉਦੋਂ ਇਕੱਠੇ ਹੋ ਕਰਕੇ ਇੱਕੋ ਰਸਤੇ ਤੇ ਤੁਰੇ ਹੋਏ ਆ ਰਹੇ ਹੁੰਦੇ, ਲਲਕਾਰੇ ਮਾਰਦੇ, ਮੈਂ ਜਿੱਤਾਂਗਾ। ਦੂਜਾ ਪਹਿਲਵਾਨ ਕਹਿੰਦਾ ਮੈਂ ਜਿੱਤ ਪ੍ਰਾਪਤ ਕਰਾਂਗਾ। ਪਰ ਜਦੋਂ ਜਿਹੜੇ ਜਿੱਤ ਜਾਂਦੇ ਉਹ ਤਾਂ ਸਿੱਧੇ ਰਸਤੇ ਜਾਂਦੇ ਆ। ਲੋਕ ਮੋਢਿਆਂ ਤੇ ਚੁੱਕ ਕਰਕੇ ਬੜਾ ਸਾਧ ਸੰਗਤ ਜੀ ਬੜਾ ਸ਼ੌਕਤ ਦੇ ਨਾਲ ਉਹਨਾਂ ਨੂੰ ਲਿਜਾਇਆ ਜਾਂਦਾ, ਮਾਣ ਮਿਲਦਾ, ਸਤਿਕਾਰ ਮਿਲਦਾ, ਬੜਾ ਲੋਕ ਉਹਨਾਂ ਦਾ ਜਸ ਗਾਉਂਦੇ ਆ। ਪਰ ਜਿਹੜੇ ਹਾਰ ਜਾਂਦੇ ਆ ਨਾ, ਉਹ ਫਿਰ ਹੋਰ ਰਸਤੇ ਲੱਭਦੇ ਜਾਂਦੇ ਨਮੋਸ਼ੀ ਦੇ ਮਾਰੇ ਕਿ ਸਾਨੂੰ ਲੱਜਾਵਾਨ ਹੋਣਾ ਪਵੇਗਾ। ਉਹ ਫਿਰ ਡੰਡੀਆਂ ਕੱਟਦੇ ਹੋਏ ਹੋਰ ਛੋਟੇ ਮੋਟੇ ਰਸਤਿਆਂ ਰਾਹੀਂ ਬਾਹਰ ਜਾਂਦੇ ਆ। ਤੇ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਤੇ ਮਨਮੁਖ ਜਨ ਹਨ, ਗੁਰਮੁਖ ਲਾਹਾ ਲੈ ਗਏ, ਜਿਨ੍ਹਾਂ ਨੇ ਜੀਵਨ ਦੀ ਸਫਲਤਾ ਦਾ ਲਾਹਾ ਪ੍ਰਾਪਤ ਕਰ ਲਿਆ, ਉਹ ਤਾਂ ਫਿਰ ਸਿੱਧੇ ਰਸਤੇ ਭਾਵ ਸੱਚਖੰਡ ਦੇ ਰਸਤੇ ਜਾਂਦੇ ਆ। ਤੇ ਮਨਮੁਖ ਚੱਲੇ ਮੂਲ ਗਵਾਏ ਜੀਓ, ਡੰਡੀਆਂ ਕੱਟਦੇ ਹੋ, ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਪੱਗ ਡੰਡੀ ਨੂੰ ਧਾਰਨ ਕਰਦੇ ਫਿਰਦੇ ਆ। ਉਹਨਾਂ ਨੇ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਣਾ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਬਿਖਮੋ ਬਿਖਮ ਅਖਾੜਾ। ਇਹ ਸੰਸਾਰ ਰੂਪੀ ਪਰਮੇਸ਼ਰ ਦਾ ਰਚਾਇਆ ਹੋਇਆ ਅਖਾੜਾ ਬੜਾ ਬਿਖਮ ਹੈ, ਬੜਾ ਔਖਾ ਇਹਦੇ ਤੋਂ ਜਿੱਤ ਪ੍ਰਾਪਤ ਕਰਨੀ, ਜਿਸ ਵਿੱਚ ਵੱਡੇ ਵੱਡੇ ਵਿਕਾਰਾਂ ਰੂਪੀ ਕਾਮ, ਕ੍ਰੋਧ ਆਦਿਕ ਵੱਡੇ ਪਹਿਲਵਾਨ ਹਨ। ਮੈਂ ਗੁਰ ਮਿਲ ਜੀਤਾ ਰਾਮ। ਤੇ ਮਹਾਰਾਜ ਕਿਵੇਂ ਜਿੱਤਣਾ ਕੀਤਾ ਗੁਰਮੁਖਾਂ ਨੇ? ਕਹਿੰਦੇ ਮੈਂ ਗੁਰ ਮਿਲ ਜੀਤਾ ਰਾਮ। ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਇਹ ਸੰਸਾਰ ਰੂਪੀ ਅਖਾੜੇ ਨੂੰ ਜਿੱਤਿਆ ਹੈ। ਨਹੀਂ ਤਾਂ ਕਦੇ ਕਾਮ ਆ ਕੇ ਢਾਹ ਲੈਂਦਾ, ਕਦੇ ਕ੍ਰੋਧ ਢਾਹ ਲੈਂਦਾ, ਕਦੇ ਲੋਭ ਢਾਹ ਲੈਂਦਾ, ਕਦੇ ਹੰਕਾਰ। ਇਹ ਜਿਹੜੇ ਪ੍ਰਬਲ ਵਿਕਾਰ ਜੀਵ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੇ ਆ, ਕਦੇ ਉੱਠਣ ਹੀ ਨਹੀਂ ਦਿੰਦੇ, ਕਦੇ ਜਿੱਤਣ ਨਹੀਂ ਦਿੰਦੇ। ਪਰ ਜਦੋਂ ਗੁਰੂ ਕਿਰਪਾ ਦਾ ਪਾਤਰ ਬਣ ਜਾਂਦਾ, ਫਿਰ ਨਿਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਇਹ ਨਾ ਜਿੱਤੇ ਜਾਣ ਵਾਲੇ, ਨਾ ਵਸ ਹੋਣ ਵਾਲੇ,
ਪੰਜਾਂ ਵਿਕਾਰਾਂ ਨੂੰ ਵੀ ਵਸ ਵਿੱਚ ਕਰ ਲੈਂਦਾ ਹੈ। ਗੁਰ ਮਿਲ ਜੀਤਾ ਹਰ ਹਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰੀ ਅਕਾਲ ਪੁਰਖ ਪ੍ਰਮਾਤਮਾ ਨੇ ਜੀਵਨ ਦੇ ਵਿੱਚ ਸਬਝ ਕੀਤਾ। ਇਹ ਸਾਰੀ ਬਖਸ਼ਿਸ਼, ਇਹ ਦਾਤ ਦੇਣਾ ਕੀਤੀ ਹੈ ਜਿਹੜੇ ਸਾਨੂੰ ਗੁਰੂ ਵਾਲੇ ਬਣਾ ਦਿੱਤਾ, ਜੋ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਸੰਸਾਰ ਰੂਪੀ ਬਿਕਮ ਅਖਾੜੇ ਨੂੰ, ਮਲ ਅਖਾੜੇ ਨੂੰ ਜਿੱਤਿਆ ਹੈ। ਪੰਜਾਂ ਵਿਕਾਰਾਂ ਤੇ ਜੋ ਫਤਿਹ ਪ੍ਰਾਪਤ ਕੀਤੀ ਹੈ। ਟੂਟੀ ਪੀਤਾ ਪਰਮ ਗੜਾ। ਤੇ ਜਿਹੜੀ ਮੰਦੀ ਵਾਸ਼ਨਾ ਦੀ ਕੰਧ ਬਣੀ ਹੋਈ ਸੀ ਨਾ ਭੀਤਾ, ਉਹ ਵੀ ਟੁੱਟ ਗਈ ਹੈ। ਤੇ ਫਿਰ ਭਰਮ ਰੂਪੀ ਗੜ ਕਿਲਾ ਬਣਿਆ ਹੋਇਆ ਸੀ ਮਨ ਦੇ ਅੰਦਰ, ਇਹ ਟੁੱਟਦਾ ਨਹੀਂ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਟੂਟੀ ਭੀਤਾ ਭਰਮ ਗੜਾ। ਇਹ ਜਿਹੜੀ ਮਨ ਦੇ ਅੰਦਰ ਮੰਦੀਆਂ ਵਾਸ਼ਨਾ ਰੂਪੀ ਜਿਹੜੀ ਸਾਧ ਸੰਗਤ ਜੀ ਭੀਤਾ ਕੰਧ ਬਣੀ ਹੋਈ ਸੀ, ਅਥਵਾ ਅਵਿਦਿਆ ਦੀ ਕੰਧ ਬਣੀ, ਟੁੱਟਦੀ ਨਹੀਂ ਸੀਗੀ। ਗੁਰੂ ਕਿਰਪਾ ਦੇ ਪਾਤਰ ਬਣ ਕੇ ਕੰਧ ਵੀ ਤੋੜ ਦਿੱਤੀ ਹੈ। ਭਰਮ ਰੂਪੀ ਗੜ ਕਿਲੇ ਨੂੰ ਵੀ ਸਰ ਕਰ ਲੈਣਾ ਕੀਤਾ ਹੈ। ਪਾਇਆ ਖਜ਼ਾਨਾ ਬਹੁਤ ਨਿਦਾਨਾ। ਜੋ ਸਭ ਤੋਂ ਵੱਡਾ ਤੇ ਪਰਮ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਮਹਾਰਾਜ ਕਹਿੰਦੇ ਪਾ ਲਿਆ ਹੈ। ਸਾਣਥ ਮੇਰੀ ਆਪ ਖੜਾ। ਤੇ ਫਿਰ ਸਾਣਥ ਸਾਡੀ ਸਾਥਤਾ, ਭਾਵ ਸਾਡੀ ਰੱਖਿਆ ਕਰਨ ਵਾਲਾ, ਸਖਾ ਬਣ ਕਰਕੇ ਸਾਡਾ ਸਾਣਥੀ ਬਣਨ ਵਾਲਾ ਵੀ ਪਰਮੇਸ਼ਰ ਆਪ ਸਾਡੇ ਕੋਲ ਆ ਕੇ ਖੜਾ ਹੈ। ਤੇ ਜਿੱਥੇ ਪ੍ਰਮਾਤਮਾ ਆ ਕੇ ਖਲੋ ਜਾਵੇ ਉੱਥੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ। ਮਹਾਰਾਜ ਮੈਨੂੰ ਕਿ ਕਿਸੇ ਦੇ ਅਧੀਨਗੀ ਕਰਨ ਦੀ ਲੋੜ ਹੈ, ਜੇ ਪ੍ਰਮਾਤਮਾ ਤੂੰ ਮੇਰੇ ਵੱਲ ਹੈ। ਹੇ ਗਰੀਬ ਨਵਾਜ, ਜੇ ਆਪ ਕਿਰਪਾ ਕਰਦੇ ਹੋ ਨਾ, ਫਿਰ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਸਾਣਤ ਮੇਰੀ ਆਪ ਖੜਾ। ਸਾਡੇ ਸਾਥੀਆਂ ਦੀ ਤਰ੍ਹਾਂ ਸਾਡੀ ਰੱਖਿਆ ਕਰਨ ਵਾਸਤੇ ਪਰਮੇਸ਼ਰ ਆਪ ਆ ਕਰਕੇ ਖਲੋਤਾ ਹੈ। ਵਾਹਿਗੁਰੂ ਆਪ ਸਾਡਾ ਰਖਵਾਲਾ ਬਣਿਆ ਹੈ। ਸੋਈ ਸੋ ਗਿਆਨਾ ਸੋ ਪਰਦਾਨਾ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹ ਹੀ ਵਿਸ਼ੇਸ਼ ਕਰਕੇ ਗਿਆਨਾ, ਗਿਆਨਵਾਨ ਹੈ। ਉਹ ਹੀ ਅਸਲ ਦੇ ਵਿੱਚ ਪ੍ਰਧਾਨਾ, ਮੁਖੀ ਜਾਣਨਾ ਕਰੋ। ਜੋ ਪ੍ਰਭ ਆਪਣਾ ਕੀਤਾ। ਜੋ ਜਿਸ ਨੂੰ ਪ੍ਰਭੂ ਨੇ ਆਪਣਾ ਕਰ ਲਿਆ, ਜਿਸ ਨੂੰ ਪ੍ਰਮਾਤਮਾ ਨੇ ਆਪਣੇ ਵੱਲ ਕਰ ਲਿਆ। ਪ੍ਰਮਾਤਮਾ ਨੇ ਜਿਸ ਜੀਵ ਨੂੰ ਹਿਰਦੇ ਅੰਦਰ ਆਪਣੀ ਸਿਮਰਨ ਦੀ, ਨਾਮ ਦੀ, ਬੰਦਗੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਮਹਾਰਾਜ ਕਹਿੰਦੇ ਸੋਈ ਸੋ ਗਿਆਨਾ ਸੋ ਪ੍ਰਧਾਨਾ। ਸੋਈ ਸੋ ਗਿਆਨਾ, ਉਹ ਹੀ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਗਿਆਨਵਾਨ ਹੈ, ਜਿਸ ਨੂੰ ਪਰਮਾਤਮਾ ਨੇ ਆਪਣਾ ਕਰਕੇ ਪੰਜਾਂ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਵਾ ਦਿੱਤੀ ਹੈ। ਸੋ ਗਿਆਨਾ ਉਹ ਹੀ ਸ੍ਰੇਸ਼ਟ ਗਿਆਨਵਾਨ ਹੈ, ਜਿਸ ਨੇ ਮਨ ਰੂਪੀ ਦੁਸ਼ਮਣ ਤੇ ਫਤਿਹ ਪ੍ਰਾਪਤ ਕਰਕੇ ਮਨ ਨੂੰ ਜਿੱਤ ਕੇ ਸਾਰੇ ਜਗਤ ਤੇ ਜਿੱਤ ਪਾ ਲਈ ਹੈ। ਸੋ ਪ੍ਰਧਾਨਾ ਉਹ ਹੀ ਮੁਖੀ ਹੈ। ਮਹਾਰਾਜ ਕਹਿੰਦੇ ਜਿਹੜਾ ਸੰਸਾਰ ਦੀਆਂ ਮੰਦੀਆਂ ਵਾਸ਼ਨਾ ਇਤਿਆਦਿਕ ਸਭ ਨੂੰ ਜਿੱਤ ਲੈਂਦਾ ਹੈ, ਜਿਸ ਨੂੰ ਪ੍ਰਮਾਤਮਾ ਆਪਣੇ ਵੱਲ ਕਰ ਲੈਂਦਾ ਹੈ। ਕਹੋ ਨਾਨਕ ਜਾਂ ਬਲ ਸੁਆਮੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਹੈ। ਕਹਿੰਦੇ ਜੇ ਪ੍ਰਮਾਤਮਾ ਵੱਲ ਹੋਵੇ, ਸੁਆਮੀ ਸਾਰੀ ਖਲਕਰ ਦਾ ਮਾਲਕ ਜੇ ਪਰਮੇਸ਼ਰ ਸਾਡੇ ਵੱਲ ਹੋਵੇ, ਤਾਂ ਸਰਸੇ ਭਾਈ ਮੀਤਾ। ਤਾਂ ਫਿਰ ਸਾਡੇ ਭਾਈ ਭਰਾ, ਮੀਤਾ ਮਿੱਤਰ ਸਭ ਕਹਿੰਦੇ ਪਰਮੇਸ਼ਰ ਦੇ ਨਾਮ ਰਸ ਦੇ ਸਹਿਤ ਹੋ ਜਾਣਗੇ ਜੇ ਪ੍ਰਮਾਤਮਾ ਸਾਡੇ ਵੱਲ ਹੋਵੇਗਾ। ਜੇ ਪਰਮੇਸ਼ਰ ਸਾਡੇ ਵੱਲ ਹੈ ਨਾ, ਤਾਂ ਸਰਸੇ ਭਾਈ ਮੀਤਾ, ਸਾਡੇ ਕਹਿੰਦੇ ਪ੍ਰਤੱਖ ਭਰਾ। ਫਿਰ ਜਿਹੜੇ ਸਾਖੇ ਮਿੱਤਰ ਆ ਉਹ ਵੀ ਰਸ ਦੇ ਸਹਿਤ ਹੋ ਗਏ ਹੈ। ਜੇ ਪ੍ਰਮਾਤਮਾ ਸਾਡੇ ਵੱਲ ਹੋ ਕਰਕੇ ਸਾਡਾ ਪੱਖ ਕਰਦਾ ਹੈ, ਸਾਡੇ ਹਿਰਦੇ ਅੰਦਰ ਵਾਹਿਗੁਰੂ ਨੇ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ ਹੈ, ਵਾਹਿਗੁਰੂ ਨੇ ਨਾਮ ਰਸ ਬਖਸ਼ਿਸ਼ ਕੀਤਾ ਹੈ, ਫਿਰ ਤਿਨਾਂ ਦੀ ਸੰਗਤ ਕਰਨ ਵਾਲੇ ਵੀ ਸਹਿਤ ਰਸ ਦੇ ਹੋ ਜਾਂਦੇ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵਾਂ ਤੇ ਕਿਰਪਾ ਕਰਦੇ ਹੈ। ਹਜੂਰ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ।
ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੋਈ ਸੋ ਗਿਆਨ ਸੋ ਪਰਦਾਨਾ, ਜੋ ਪ੍ਰਭ ਆਪਣਾ ਕੀਤਾ। ਕਹੋ ਨਾਨਕ ਜਾਂ ਵੱਲ ਸੁਆਮੀ, ਤਾਂ ਸਰਸੇ ਪਾਈ ਮੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।